ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਪਹਿਲਾਂ ਤੇ ਫਿਰ ਕਰਦੇ ਹਾਂ ਖਬਰਾਂ ਤੇ ਚਰਚਾ। ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀ ਨੇ ਇਮੀਗ੍ਰੇਸ਼ਨ ਲਾਫਰ ਵਾਲੀ ਜੇ ਟਰਕੀ ਹੈ ਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਬਿਰਦੀ ਕਲੋਬੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਅਬੇ ਸੈਕਰਾਮੈਂਟੋ, ਮੀਰੀ ਪੀਰੀ ਸੇਵਾ ਸੁਸਾਇਟੀ ਵਾਲੇ ਫ੍ਰਿਜ਼ਨੋ ਤੇ ਜੱਸੀ ਗਿੱਲ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਕਿਸੇ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਕਾਲ ਕਰਕੇ ਤੁਸੀਂ ਵੀ ਕਿਸੇ ਵੀ ਪ੍ਰੋਗਰਾਮ ਨੂੰ ਸਪਾਂਸਰ ਕਰ ਸਕਦੇ ਹੋ। ਸ਼ਰਮਾ ਜੀ, ਖਬਰਾਂ ਦੇ ਵੱਲ ਅੱਗੇ ਤੇ ਸ਼ੁਰੂਆਤ ਕਰੀਏ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਤੋਂ। ਪਹਿਲਾਂ ਵਾਲੇ ਪਰਚਿਆਂ ਦੇ ਵਿੱਚ ਬੇਲ ਨਹੀਂ ਮਿਲ ਰਹੀ ਤੇ ਸੁਣਨ ਦੇ ਵਿੱਚ ਆ ਰਿਹਾ ਸ਼ਰਮਾ ਜੀ ਵੀ ਇੱਕ ਪਰਚਾ ਹੋਰ ਦਰਜ ਹੋ ਸਕਦਾ ਹੈ। ਬਿਲਕੁਲ ਪ੍ਰਵੀਨ ਜੀ, ਇੱਕ ਪਾਸੇ ਓਪੀ ਸੋਨੀ ਨੂੰ ਤਲਬ ਕਰ ਲਿਆ ਗਿਆ। ਕੱਲ ਵਿਜੀਲੈਂਸ ਮੂਹਰੇ ਪੇਸ਼ ਹੋਣਾ ਸੀ, ਉਹਨਾਂ ਨੇ ਲਿਖਤੀ ਰਿਪੋਰਟ ਭੇਜੀ ਤੇ ਅੱਜ ਪੇਸ਼ ਹੋਣਾ ਉਹਨਾਂ ਨੇ ਜੀ। ਸੋ ਦੂਸਰੇ ਪਾਸੇ ਹੁਣ ਪਤਾ ਲੱਗ ਰਿਹਾ ਕਿ ਜਿਹੜੇ ਸਾਧੂ ਸਿੰਘ ਧਰਮਸੋਤ ਨੇ ਉਹਨਾਂ ਨੂੰ ਵੀ ਦੁਬਾਰਾ ਉਲਝਾਇਆ ਜਾ ਸਕਦਾ ਜਾਂ ਉਹਨਾਂ ਦੀਆਂ ਆਪਣੀ ਕਾਰਜਗੁਜ਼ਾਰੀਆਂ ਦਾ ਨਤੀਜਾ ਹੋਏਗਾ ਕਿ ਹੋਰ ਉਲਝ ਸਕਦੇ ਨੇ। ਇਸੇ ਤਰ੍ਹਾਂ ਭਾਰਤ ਭੂਸ਼ਣ ਆਸ਼ੂ ਬਾਰੇ ਹੁਣ ਪਤਾ ਲੱਗ ਰਿਹਾ ਕਿ ਅੱਜ ਉਹਨਾਂ ਤੇ ਅੱਜ ਵੀ ਹੋ ਸਕਦਾ ਜਾਂ ਇੱਕ ਅੱਧਾ ਦਿਨ ਵੀ ਲੈ ਸਕਦੇ ਆ। ਅੱਜ ਦੀ ਸੰਭਾਵਨਾ ਵੀ ਕਿ ਅੱਜ ਉਹਨਾਂ ਦੇ ਉੱਤੇ ਇੱਕ ਨਵਾਂ ਪਰਚਾ ਹੋ ਸਕਦਾ ਜੀ। ਪਿਛਲੇ ਦਿਨਾਂ ਦੇ ਦੌਰਾਨ ਆਪਾਂ ਗੱਲ ਕਰ ਰਹੇ ਸੀਗੇ ਕਿ ਫੂਡ ਐਂਡ ਸਪਲਾਈ ਵਿਭਾਗ ਵੱਲੋਂ ਜਿਵੇਂ ਜਿਹੜੇ ਢੋਆ ਢੁਆਈ ਵਾਲਾ ਮਾਮਲਾ, ਉਹ ਮਾਮਲਾ ਤਾਂ ਚਰਚਾ 'ਚ ਆਇਆ ਹੀ ਆਇਆ, ਪਰ ਉਹਦੇ ਨਾਲ ਨਾਲ ਇੱਕ ਨਵਾਂ ਕਰੇਟ ਮਾਮਲਾ ਚਰਚਾ 'ਚ ਆਇਆ ਸੀਗਾ। ਕਰੇਟ ਮਾਮਲਾ ਹੈਗਾ ਪ੍ਰਵੀਨ ਜੀ ਕਿ ਜਿਵੇਂ ਆਪਣੇ ਗੋਦਾਮਾਂ ਦੇ ਵਿੱਚ, ਗੋਦਾਮਾਂ ਦੇ ਅੰਦਰ ਜਾਂ ਖੁੱਲੇ ਗੋਦਾਮਾਂ ਦੇ ਵਿੱਚ ਬਾਹਰ ਜਦੋਂ ਕਣਕ ਰੱਖੀ ਜਾਂਦੀ ਆ ਤਾਂ ਉਹ ਬੋਰੀਆਂ ਰੱਖਣ ਦੇ ਲਈ ਥੱਲੇ ਲੱਕੜ ਦੇ ਇੱਕ ਫੱਟਾਨੁਮਾ ਮਤਲਬ ਕਿ ਜਿਵੇਂ ਚੌਂਕੀ ਰੂਪਾ ਇੱਕੋ ਉਹ ਲਿਆਂਦੇ ਜਾਂਦੇ ਨੇ ਤਾਂ ਕਿ ਉਹ ਥੱਲਿਓਂ ਉਹਨੂੰ ਸਿੱਧੀ ਸਲਾਬ ਨਾ ਚੜੇ, ਪਾਣੀ ਨਾ ਲੱਗੇ। ਤੇ ਇਸ ਲਈ ਉਹ ਕਰੇਟ ਜਿਹੜੇ ਨੇ ਉਹਨਾਂ ਦੀ ਇੱਕ ਤੈਅ ਪੈਮਾਨਾ ਹੁੰਦਾ ਹੈ ਕਿ ਭਾਈ ਉਹਦਾ ਵਜਨ ਆ ਜਿਹੜਾ ਉਹ 40 ਕਿਲੋ ਹੋਣਾ ਚਾਹੀਦਾ। ਉਹਦੀ ਇੱਕ ਤੈਅ ਪੈਮਾਨੇ ਅਨੁਸਾਰ ਲੰਬਾਈ, ਚੌੜਾਈ, ਮੋਟਾਈ ਹੋਣੀ ਚਾਹੀਦੀ ਹੈ। ਪਰ ਪਿਛਲੇ ਸਾਲਾਂ ਦੌਰਾਨ ਜਿਹੜੇ ਕਰੇਟ ਖਰੀਦੇ ਗਏ ਖਰੀਦ ਏਜੰਸੀਆਂ ਵੱਲੋਂ, ਉਹਨਾਂ ਨੂੰ ਜਿਹੜੇ ਮਤਲਬ ਕਿ ਅਫਸਰ ਸੀਗੇ, ਅਧਿਕਾਰੀ ਸੀਗੇ, ਉਹਨਾਂ ਨੇ ਵੀ ਲੈਣੋਂ ਇਨਕਾਰ ਕਰਤਾ ਸੀਗਾ ਕਿ ਭਾਈ ਇਹ ਸਾਡੇ ਪੈਮਾਨੇ ਅਨੁਸਾਰ ਸਹੀ ਨਹੀਂ ਹੈਗੇ, ਇਹ ਤਾਂ ਗੜਬੜ ਹੈ। ਤੇ ਇਸ ਲਈ ਦਾ ਮਤਲਬ ਅੰਦਰ ਕੁਛ ਨਾ ਕੋਈ ਮਸਲਾ ਸੀਗਾ ਔਰ 50 ਲੱਖ ਦੇ ਕਰੀਬ ਉਹ ਕਰੇਟ ਖਰੀਦੇ ਗਏ। ਉਹ ਲੱਕੜ ਦੇ ਉਹ ਮਤਲਬ ਚੌਂਕੀਆਂ ਖਰੀਦੀਆਂ ਗਈਆਂ ਤੇ ਉਹ 500 ਤੋਂ 700 ਰੁਪਏ ਦੀ ਇੱਕ ਉਹਦੀ ਮਤਲਬ ਕਿ ਰੇਟ ਬਣਦਾ ਕਿ 507 ਦੇ ਵਿੱਚ 700 ਰੁਪਏ ਚੋਂ ਬੈਰੀ ਕਰਦਾ। ਤੇ ਜੇ 50 ਲੱਖ ਖਰੀਦੇ ਗਏ ਔਰ ਉਹਨਾਂ ਦਾ ਵਜ਼ਨ ਦੇ ਹਿਸਾਬ ਨਾਲ ਹਰੇਕ ਕਰੇਟ ਦਾ ਵਜ਼ਨ ਜੇ 40 ਕਿਲੋ ਚਾਹੀਦਾ, ਉਹਦੇ ਹਿਸਾਬ ਨਾਲ ਲੰਬਾਈ ਚੜਾਈ ਚਾਹੀਦੀ। ਪਰ ਜਿਹੜੇ ਕਰੇਟ ਸੀ ਕਹਿੰਦੇ ਨਾ ਤਾਂ ਉਹ ਲੰਬਾਈ ਚੜਾਈ ਚਾਹੀਓ ਸੀ ਤੇ ਵਜ਼ਨ ਉਹਦਾ 18 ਤੋਂ 20 ਕਿਲੋ ਹੀ ਸੀ। ਤੇ 40 ਕਿਲੋ ਵਾਲੇ ਦਾ ਜੇ ਵਜ਼ਨ ਅੱਧਾ ਹੈ ਤਾਂ ਸਮਝ ਲਓ ਫਿਰ ਰੇਟ ਦੇ ਵਿੱਚ ਖੇਡ ਕੀ ਹੈ ਜੀ। ਹੁਣ ਰੇਟ ਲੱਗ ਰਿਹਾ ਉਹੀ 500 ਤੋਂ 700 ਵਾਲਾ। ਤੇ ਇਸ ਲਈ ਉਹ 50 ਲੱਖ ਜੇਕਰ ਖਰੀਦੇ ਨੇ ਤੇ ਅੱਧੇ ਭਾਅ ਤੇ ਵੀ ਖਰੀਦ ਲਏ ਹੋਏ 300 ਰੁਪਏ ਦੇ ਹਿਸਾਬ ਨਾਲ ਵੀ 700 ਵਾਲੀ ਚੀਜ਼ ਤਾਂ 400 ਤੋਂ ਮਤਲਬ ਕਿ 400-500 ਰੁਪਏ ਦੇ ਵਿੱਚ ਗੋਲ ਹੋਇਆ ਤਾਂ ਉਸ ਹਿਸਾਬ ਨਾਲ ਕਿੰਨਾ ਉਹ ਕਹਿੰਦੇ ਕਰੋੜਾਂ ਰੁਪਇਆ, ਮਤਲਬ 100 ਕਰੋੜ ਤੋਂ ਉੱਪਰ ਦਾ ਵੀ ਇਹ ਕਪੜਾ ਹੋ ਸਕਦਾ ਹੈ। ਸੋ ਇਹ ਕਪੜਾ ਜਦੋਂ ਚਰਚਾ 'ਚ ਆਇਆ ਤੇ ਉਸ ਤੋਂ ਬਾਅਦ ਹੁਣ ਪਤਾ ਲੱਗ ਰਿਹਾ ਕਿ ਭਾਰਤ ਭੂਸ਼ਣ ਆਸ਼ੂ ਤੇ ਇਸ ਮਾਮਲੇ ਨੂੰ ਲੈ ਕੇ ਵੀ ਪਰਚਾ ਦਰਜ ਹੋ ਸਕਦਾ ਹੈ। ਸੋ ਜਿਵੇਂ ਤੁਸੀਂ ਕਿਹਾ ਕਿ ਉਹ ਪਹਿਲੇ ਪੁਰਾਣਿਆਂ 'ਚ ਅਜੇ ਬੇਲ ਨਹੀਂ ਮਿਲ ਰਹੀ ਤੇ ਨਵੀਂ ਤਿਆਰੀ ਆ। ਸੋ ਇਸ ਲਈ ਮੈਨੂੰ ਲੱਗਦਾ ਕਿ ਇਹ ਹੁਣ ਪੰਜਾਬ ਸਰਕਾਰ ਨੇ ਤਿਆਰੀ ਕਰ ਲਈ ਹੈ ਕਿ ਤਾਂ ਕਿ ਸਾਡਾ ਕੋਈ ਮਾਮਲਾ, ਸਾਡਾ ਕੋਈ ਵਿਵਾਦ, ਸਾਡੀ ਕੋਈ ਸਰਕਾਰ ਦੀ ਨਲਾਇਕੀ ਚਰਚਾ 'ਚ ਨਾ ਆਵੇ। ਆਏ ਦਿਨ ਅਸੀਂ ਪੁਰਾਣੇ ਮਾਮਲੇ ਫਿਰ ਦੁਬਾਰਾ ਧਿਆਨ 'ਚ ਰੱਖੀਏ ਤੇ ਇਹ ਤਾਂ ਪੰਜਾਬ ਦੀ ਵੀ ਮੰਗ ਸੀ। ਇਹ ਤਾਂ ਲੋਕ ਵੀ ਚਾਹੁੰਦੇ ਸੀ ਕਿ ਜੇਕਰ ਘਪਲੇ ਹੋਏ ਨੇ, ਜੇਕਰ ਠੱਗੀਆਂ ਵੱਜੀਆਂ ਨੇ ਤਾਂ ਉਹਨਾਂ ਤੇ ਕਾਰਵਾਈ ਹੋਵੇ। ਸੋ ਇਸ ਲਈ ਇਹ ਕਾਰਵਾਈ ਹੋਣ ਦੀ ਮੰਗ ਪੰਜਾਬ ਵੀ ਕਰਦਾ ਰਿਹਾ, ਪਰ ਪੰਜਾਬ ਨਵੀਂ ਸਰਕਾਰ ਤੋਂ ਇਹ ਵੀ ਤਵੱਜੋ ਰੱਖਦਾ ਰਿਹਾ ਕਿ ਇਹ ਵੀ ਆਪ ਕੁਝ ਚੰਗਾ ਕਰਨਗੇ। ਸੋ ਇਸ ਲਈ ਉਸ ਵੱਲ ਵੀ ਮਾਨ ਸਰਕਾਰ ਨੂੰ ਧਿਆਨ ਦੇਣ ਦੀ ਲੋੜ। ਹੋ ਸਕਦਾ 3 ਤਰੀਕ ਤੋਂ ਬਾਅਦ ਉਹ ਧਿਆਨ ਦੇਣਾ ਸ਼ੁਰੂ ਹੋ ਜਾਵੇ, ਕਿਉਂਕਿ ਆਖਰੀ ਗੇੜ ਦੀਆਂ ਵੋਟਾਂ ਗੁਜਰਾਤ 'ਚ 5 ਨੂੰ ਨੇ ਤੇ 3 ਨੂੰ 5 ਵਜੇ ਚੋਣ ਪ੍ਰਚਾਰ ਬੰਦ ਹੋ ਜਾਣਾ।
ਤੇ ਹੋ ਸਕਦਾ ਕਿ 5:01 ਦੇ ਉੱਤੇ ਭਗਵੰਤ ਮਾਨ ਜੀ ਨੂੰ ਪੰਜਾਬ ਦੀ ਯਾਦ ਆ ਜਾਵੇ ਦੁਬਾਰਾ, ਸੋ ਫਿਰ ਉਹ ਪੰਜਾਬ ਕਰੀ ਨੂੰ ਮੋੜਾ ਕੱਟ ਲੈਣ। ਇਹ ਵੀ ਆਸ ਕਰਦੇ ਕਿਉਂਕਿ ਅਜੇ ਤਾਂ ਦਿੱਲੀ ਤੇ ਪੰਜਾਬ ਸਰਕਾਰ ਸਾਰੀ ਗੁਜਰਾਤ ਤੇ ਬੈਠੀ ਹੈ। ਜੀ ਜੀ ਜੀ, ਬਿਲਕੁਲ ਜੀ। ਸਰਕਾਰਾਂ ਤਾਂ ਗੁਜਰਾਤ ਦੇ ਵਿੱਚ ਹੀ ਹੈ, ਚੋਣ ਪ੍ਰਚਾਰ ਦੇ ਵਿੱਚ ਬਿਜ਼ੀ ਨੇ, ਤੇ ਪਰ ਇਧਰੋਂ ਮੰਤਰੀਆਂ ਦੀ ਜਿਹੜੀ ਆ ਉਹ ਵੀ ਨੇਰੀ ਏਜੰਸੀਆਂ ਨੇ ਠਾਈ ਹੋਈ ਆ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਪੰਜਾਬ ਦੀ ਖਰੀਦ ਏਜੰਸੀਆਂ ਦੀ। ਸ਼ਰਮਾ ਜੀ, ਇਹਨਾਂ ਨੇ ਕਰਤੀ ਹੈ ਹੜਤਾਲ, ਤੇ ਹੁਣ ਕਹਿੰਦੇ ਵੀ ਮੋਦੀ ਦੀ ਆਟਾ ਦਾਲ ਸਕੀਮ ਤੇ ਵੀ ਇਹਦਾ ਅਸਰ ਪੈ ਗਿਆ ਜੀ। ਪ੍ਰਵੀਨ ਜੀ, ਇਹ ਪੰਜਾਬ ਚੋਂ ਰੋਜ਼ ਮਤਲਬ ਰੇਲ ਗੱਡੀਆਂ ਭਰ ਕੇ ਅਨਾਜ ਜਾਂਦਾ, ਕਿਉਂਕਿ ਨਵਾਂ ਅਨਾਜ ਜਦੋਂ ਆ ਜਾਂਦਾ ਉਹ ਗੋਦਾਮ ਫਿਰ ਖਾਲੀ ਵੀ ਕਰਨੇ ਹੁੰਦੇ ਆ, ਤੇ ਸਰਕਾਰਾਂ ਦੀਆਂ ਆਟਾ ਦਾਲ ਵੰਡਣ ਦੀਆਂ ਮੁਫਤ ਸਕੀਮਾਂ ਉਹ ਵੋਟ ਰਾਜਨੀਤੀ ਨਾਲ ਵੀ ਜੁੜੀਆਂ ਨੇ ਜੀ। ਸੋ ਪੰਜਾਬ ਦੇ ਅੰਦਰ ਜਦੋਂ ਵਿਜੀਲੈਂਸ ਪਿਛਲੇ ਦਿਨਾਂ 'ਚ ਆਪਾਂ ਜਿਵੇਂ ਗੱਲ ਕਰਕੇ ਹਟਿਆ, ਚਾਹੇ ਹੁਣ ਕਰੇਟ ਘਪਲਾ ਹੈ ਨਾ, ਚਾਹੇ ਇਹ ਆਪਣਾ ਮਤਲਬ ਕਿ ਜਿਹੜਾ ਵੰਡ ਵਾਲਾ ਘਪਲਾ ਸੀਗਾ, ਉਹਦੇ ਵਿੱਚ ਅਨਾਜ ਜਿਹੜਾ ਢੋਆ ਢਵਾਈ ਵਾਲਾ ਮਾਮਲਾ ਜੀ, ਉਹਦੇ ਵਿੱਚ ਜਿਵੇਂ ਆਪਾਂ ਗੱਲ ਕੀਤੀ ਸਕੂਟਰਾਂ ਮੋਟਰਸਾਈਕਲ ਵਾਲੇ ਨੰਬਰਾਂ ਨੂੰ ਦਿਖਾ ਕੇ ਮਤਲਬ ਕਿ ਉਹ ਟਰੱਕ ਦਿਖਾਏ ਗਏ, ਉਹ ਮਾਮਲੇ 'ਚ ਅਧਿਕਾਰੀ 2 ਫਸੇ ਵੀ, ਤੇ ਉਹ ਜਿਹੜਾ ਆਪਾਂ 3-3 ਲੱਖ ਵਾਲੀ ਗੱਲ ਕੀਤੀ ਸੀਗਾ ਇੱਕ ਆਈਫੋਨ ਦੇ ਚੱਕਰ 'ਚ। ਸੋ ਉਹ ਸਾਰੇ ਮਾਮਲੇ 'ਚ ਹੁਣ ਉਹਨਾਂ ਸਾਰੇ ਅਧਿਕਾਰੀਆਂ ਦੀ ਪਿੱਠ ਤੇ, ਜਾਂ ਜਿਵੇਂ ਜਿਵੇਂ ਉਹਨਾਂ ਨੂੰ ਪਤਾ ਲੱਗ ਰਿਹਾ ਕਿ ਹੋਰ ਵਿਭਾਗਾਂ ਦੀਆਂ ਸਾਡੀਆਂ ਫਾਈਲਾਂ ਖੁੱਲ ਰਹੀਆਂ ਅਨਾਜ ਖਰੀਦ ਏਜੰਸੀ ਸੰਬੰਧਿਤ ਧਿਰਾਂ, ਉਹ ਸਾਰੀਆਂ ਇਕੱਠੀਆਂ ਹੋ ਗਈਆਂ ਜੀ। ਉਹਨਾਂ ਨੇ ਸਾਂਝੀ ਇੱਕ ਤਾਲਮੇਲ ਕਮੇਟੀ ਬਣਾ ਲਈ, ਸਾਂਝਾ ਮੋਰਚਾ ਸ਼ੁਰੂ ਕਰਤਾ। ਚੰਡੀਗੜ੍ਹ 'ਚ ਧਰਨਾ ਚੱਲ ਰਿਹਾ, ਇਹਦੇ ਵਿੱਚ ਮਤਲਬ ਕਿ ਜਿਵੇਂ ਤੁਸੀਂ ਕਹਿ ਲਓ ਪਨਸਪ ਹੈ, ਪਨਗ੍ਰੇਨ ਹੈ, ਮਾਰਕਫੈਡ ਹੈ, ਇੱਥੋਂ ਤੱਕ ਕਿ ਮਤਲਬ ਕਿ ਵੇਅਰ ਹਾਊਸਿੰਗ ਵਾਲੇ ਨੇ, ਉਹ ਸਾਰੀਆਂ ਧਿਰਾਂ ਇਕੱਠੀਆਂ ਹੋ ਕੇ ਹੜਤਾਲ ਤੇ ਬਹਿ ਗਈਆਂ ਕਿ ਭਾਈ ਇਹ ਤਾਂ ਸਾਨੂੰ ਤੰਗ ਕਰਦੇ ਨੇ। ਹੁਣ ਉਹਦਾ ਅਸਰ ਕੀ ਹੋਇਆ ਕਿ ਪੰਜਾਬ 'ਚੋਂ ਜਿੰਨੀ ਢੋਆ ਢਵਾਈ ਰੋਜ਼ ਹੁੰਦੀ ਸੀ ਉਹਦੇ ਨਾਲੋਂ ਵੀ ਅੱਧੀ ਰਹਿ ਗਈ ਜੀ। ਉਹ ਰੇਲ ਗੱਡੀਆਂ ਜਿਹੜੀਆਂ ਅਨਾਜ ਲੈ ਕੇ ਜਾਂਦੀਆਂ ਸੀ ਉਹ ਹੁਣ ਭਰ ਕੇ ਨਹੀਂ ਜਾ ਰਹੇ ਕੰਟੇਨਰ ਉਹਨਾਂ ਦੇ, ਹੈ ਨਾ। ਸੋ ਉਹਦਾ ਅੱਧਾ ਅਸਰ ਪੈਣ ਦਾ ਮਤਲਬ ਹੈ ਕਿ ਅੱਗੇ ਸਰਕਾਰ ਦੀਆਂ ਵੰਡਣ ਵਾਲੀਆਂ ਅਨਾਜ ਵੰਡਣ ਸਕੀਮਾਂ ਪ੍ਰਭਾਵਿਤ ਹੋ ਗਈਆਂ, ਤੇ ਹੁਣ ਉਹਨਾਂ ਨੂੰ ਫਿਕਰਮੰਦੀ ਹੈ, ਹੁਣ ਉਹ ਤਾਲਮੇਲ ਕਰ ਰਹੇ ਨੇ। ਭਾਰਤੀ ਜਿਹੜਾ ਖੁਰਾਕ ਨਿਗਮ ਹੈ ਸਾਡਾ, ਉਹ ਹੁਣ ਪੰਜਾਬ ਸਰਕਾਰ ਨਾਲ ਪੰਜਾਬ ਦੀਆਂ ਏਜੰਸੀਆਂ ਤਾਲਮੇਲ ਕਰ ਰਿਹਾ ਕਿ ਭਾਈ ਇਹ ਮਸਲਾ ਹੱਲ ਕਰੋ, ਨਹੀਂ ਤਾਂ ਅੱਗੇ। ਇਹਦਾ ਮਤਲਬ ਇਹ ਦਬਾਅ, ਕਿਉਂਕਿ ਵਿਜੀਲੈਂਸ ਔਰ ਇਹ ਏਜੰਸੀਆਂ ਇੱਕੋ ਸਰਕਾਰ ਦੇ ਅਧੀਨ ਕੰਮ ਕਰਨ ਵਾਲੇ ਲੋਕ ਨੇ, ਮੁਲਾਜ਼ਮ ਇੱਕੋ ਨੇ ਜੀ, ਪਰ ਹੁਣ ਇਹ ਸਿੱਧਾ ਆਪਸ ਵਿੱਚ ਟਕਰਾਅ ਸ਼ੁਰੂ ਹੋ ਗਿਆ ਉਹਨਾਂ ਦਾ, ਤੇ ਉਹਨਾਂ ਨੂੰ ਲੱਗਦਾ ਕਿ ਵਿਜੀਲੈਂਸ ਸਾਨੂੰ ਜਾਣਬੁੱਝ ਕੇ ਮਤਲਬ ਕਿ ਵਰਤ ਕੇ ਸਰਕਾਰ ਆਪਣਾ ਅਕਸ ਸਾਫ਼ ਕਰਨਾ ਚਾਹੁੰਦੀ ਹੈ ਮੁਲਾਜ਼ਮਾਂ ਨੂੰ ਤੱਕ। ਸੋ ਇਸ ਮਾਮਲੇ ਦੇ ਵਿੱਚ ਪ੍ਰਵੀਨ ਜੀ ਮੈਂ ਦੇਖਿਆ ਕਿ ਇਹ ਇੱਕ ਵੱਖਰਾ ਵਿਸ਼ਾ ਰਿਹਾ ਕਿ ਕੀ ਸਰਕਾਰੀ ਏਜੰਸੀਆਂ 'ਚ ਸੀ, ਸਰਕਾਰੀ ਵਿਭਾਗਾਂ 'ਚ, ਕੀ ਇਹਨਾਂ ਅਦਾਰਿਆਂ ਦੇ ਅੰਦਰ ਸਾਰੇ ਭ੍ਰਿਸ਼ਟਾਚਾਰੀ ਨੇ ਜਾਂ ਸਾਰੇ ਇਮਾਨਦਾਰ ਨੇ। ਬਿਲਕੁਲ ਜੀ, ਇਹ ਸਵਾਲ ਖੜਾ ਰਿਹਾ। ਪਰ ਉਹਦੇ ਵਿੱਚ ਇਹ ਹੈ ਕਿ ਜਦੋਂ ਵੀ ਕੋਈ ਧਿਰ ਏਦਾਂ ਦੀ ਮਤਲਬ ਕਿ ਨਿਸ਼ਾਨੇ ਤੇ ਆਉਂਦੀ ਹੈ, ਚਾਹੇ ਉਹ ਰਾਜਨੀਤਿਕ ਮਤਲਬ ਕਿ ਉਹਦੇ ਪਿੱਛੇ ਮਨਸ਼ਾ ਹੋਵੇ, ਤੇ ਚਾਹੇ ਉਹ ਸੱਚਮੁੱਚ ਨਿਰਪੱਖ ਜਾਂਚ ਦਾ ਪਹਿਲੂ ਹੋਵੇ, ਤਦ ਬਾਕੀ ਸਾਰੀਆਂ ਤਰ੍ਹਾਂ ਪਟਵਾਰੀ ਇੱਕ ਫੜ ਲਵੇ, ਸਾਰੇ ਪਟਵਾਰੀ ਇਕੱਠੇ ਹੋ ਜਾਂਦੇ ਨੇ। ਇੱਕ ਕਾਨੂੰਗੋ ਨੂੰ ਫੜ ਲਓ, ਸਾਰੇ ਕਾਨੂੰਗੋ ਇਕੱਠੇ ਹੋ ਜਾਂਦੇ ਨੇ, ਇੱਕ ਮੁਲਾਜ਼ਮ ਨੂੰ ਫੜ ਲਓ, ਸਾਰੇ। ਪਰ ਇਹ ਸਾਡੇ ਲੋਕਾਂ 'ਚ ਕਿਉਂ ਨਹੀਂ ਇਹ ਗੱਲ ਜੀ? ਇਹ ਆਮ ਜਨਤਾ 'ਚ ਪੰਜਾਬ ਦੀ ਵਾਰੀ ਅਸੀਂ ਕਿਉਂ ਨਹੀਂ ਇਕੱਠੇ ਹੁੰਦੇ ਜਦੋਂ ਕੇਂਦਰ ਸਾਡੇ ਨਾਲ ਧੱਕਾ ਕਰਦਾ? ਜਦੋਂ ਪੰਜਾਬ ਦੀ ਸਰਕਾਰ ਪੰਜਾਬ ਦੇ ਲੋਕਾਂ ਤੋਂ ਹੀ ਮੂੰਹ ਫੇਰ ਲਵੇ, ਫਿਰ ਪੰਜਾਬ ਇਕੱਠਾ ਕਿਉਂ ਨਹੀਂ ਹੁੰਦਾ? ਤੇ ਮੁਲਾਜ਼ਮਾਂ ਤੋਂ ਹੀ ਕੁਝ ਸਿੱਖ ਲੈਣਾ ਚਾਹੀਦਾ, ਕਿ ਆਪਣੇ ਚਾਹੇ ਨਲਾਇਕ ਮੁਲਾਜ਼ਮਾਂ, ਚਾਹੇ ਠੱਗ ਮੁਲਾਜ਼ਮਾਂ, ਚਾਹੇ ਚੋਰ ਮੁਲਾਜ਼ਮਾਂ, ਚਾਹੇ ਇਮਾਨਦਾਰ, ਇਕੱਠੇ ਤਾਂ ਹੁੰਦੇ। ਹੋ ਸਕਦਾ ਇਮਾਨਦਾਰ ਪਿੱਛੇ ਘੱਟ ਇਕੱਠੇ ਹੁੰਦੇ ਹੋਣ ਜੀ ਜੀ। ਤੇ ਪਰ ਆਹ ਪਹਿਲੂ ਨੇ ਕਿਤੇ ਨਾ ਕਿਤੇ ਭਾਰਤ ਸਰਕਾਰ ਨੂੰ ਇਸ ਲਈ ਫਿਕਰਮੰਦੀ 'ਚ ਪਾਇਆ, ਕਿਉਂਕਿ ਉਹਨਾਂ ਦੀਆਂ ਜਿਹੜੀ ਚੋਣ ਮੁਹਿੰਮ ਚੱਲਦੀ ਹੈ ਇਹਦੀ ਆੜ ਦੇ ਵਿੱਚ ਕਿ ਗਰੀਬ ਲੋਕਾਂ ਨੂੰ ਗਰੀਬ ਕਲਿਆਣ ਯੋਜਨਾ ਜਿਹੜੀ ਆਟਾ ਦਾਲ ਸਕੀਮ ਹੈ ਉਹਨਾਂ ਦੀ, ਉਹ ਪ੍ਰਭਾਵਿਤ ਹੋਣ ਲੱਗੀ। ਔਰ ਇਹ ਉਹ ਸਰਕਾਰ ਹੈ ਜਿਹੜੀ ਕਹਿੰਦੀ ਸੀ ਕਿ ਪੰਜਾਬ ਵਾਲੇ ਬੈਠੇ ਰਹਿਣ ਧਰਨਿਆਂ ਤੇ, ਸਾਡੇ ਭੰਡਾਰ ਨਹੀਂ ਖਾਲੀ ਹੋਣੇ, ਸਾਨੂੰ ਲੋੜ ਨਹੀਂ। ਉਹ ਕਰੋਨਾ ਕਾਲ 'ਚ ਵੀ ਉਹਨਾਂ ਨੂੰ ਪਤਾ ਲੱਗ ਗਿਆ। ਔਰ ਹਾਂ, 2 ਦਿਨਾਂ ਦੀ ਹੜਤਾਲ ਤੋਂ ਬਾਅਦ, ਕਿਉਂਕਿ ਆ 21-22 ਨਵੰਬਰ ਤੋਂ ਬਾਅਦ ਇਹ ਹੜਤਾਲਾਂ ਦਾ ਦੌਰ ਸ਼ੁਰੂ ਹੋ ਜਾਂਦਾ, ਤੇ ਉਸ ਤੋਂ ਬਾਅਦ ਹੁਣ ਮਤਲਬ ਕਿ ਭਾਰਤ ਸਰਕਾਰ ਦੇ ਭਾਰਤੀ ਖੁਰਾਕ ਨਿਗਮ ਦੇ ਸੁਨੇਹੇ ਪੰਜਾਬ ਪਹੁੰਚਣੇ ਸ਼ੁਰੂ ਹੋ ਗਏ ਨੇ ਕਿ ਜੀ ਐ ਨਾ ਕਰੋ ਹੜਤਾਲ, ਕਿਉਂਕਿ ਮੈਨੂੰ ਪਤਾ ਲੱਗ ਰਿਹਾ ਕਿ ਅੱਧੇ ਤੋਂ ਵੱਧ ਮਤਲਬ ਘਟ ਗਿਆ ਪੰਜਾਬ ਤੋਂ ਅਨਾਜ ਜਾਣ ਦਾ ਸਿਲਸਿਲਾ, ਤੇ ਆਉਣ ਵਾਲੇ ਦਿਨਾਂ 'ਚ ਹੋਰ ਪ੍ਰਭਾਵਿਤ ਹੋ ਸਕਦਾ। ਇਸ ਲਈ ਹੁਣ ਕੇਂਦਰ ਸਰਕਾਰ ਪੰਜਾਬ ਸਰਕਾਰ ਰਾਹੀਂ ਇਹ ਤਾਲਮੇਲ ਬਿਠਾਉਣਾ ਚਾਹੁੰਦੀ ਹੈ, ਪਰ ਉਹਦੇ ਲਈ ਪਹਿਲਾਂ ਜਿਹੜੀ ਸਾਡੀ ਵਿਜੀਲੈਂਸ ਤੇ ਇਹਨਾਂ ਨਿਗਮਾਂ ਦੀ ਵਿਚਾਲੇ ਤਾਲਮੇਲ ਆ ਉਹ ਬਿਠਾਉਣ ਦੀ ਲੋੜ ਹੈ। ਜਾਂ ਇਹ ਵੀ ਸਵਾਲ ਹੈ ਕਿ ਕੀ ਵਿਜੀਲੈਂਸ ਇੰਨੀ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ ਹੁਣ, ਜਾਂ ਇਹ ਵੀ ਰਾਜਨੀਤੀ ਪ੍ਰਭਾਵਿਤ ਕੰਮ ਕਰ ਰਹੀ ਹੈ, ਜਾਂ ਇਹ ਹੈ ਕਿ ਅਫਸਰ ਉਹੀ ਹੁੰਦੇ ਨੇ ਪ੍ਰਵੀਨ ਜੀ ਜਿਹੜੇ ਬਾਦਲਾਂ ਦੀ ਵਿਜੀਲੈਂਸ ਸੀ, ਕਦੇ ਵਿਜੀਲੈਂਸ ਕੈਪਟਨ ਦੀ ਬਣ ਗਈ, ਹੁਣ ਇਹ ਵਿਜੀਲੈਂਸ ਭਗਵੰਤ ਮਾਨ ਦੀ ਹੈ। ਪਰ ਕੀ ਇਹ ਹੈ ਕਿ ਕੀ ਇਹ ਰਾਜਨੀਤਿਕ ਤੋਂ ਉੱਪਰ ਉੱਠ ਕੇ ਵੀ ਜਾਂਚ ਹੋ ਰਹੀ ਹੈ? ਸੋ ਇਸ ਲਈ ਲੋਕ ਜਿੱਥੇ ਇਹ ਚਾਹੁੰਦੇ ਨੇ ਕਿ ਜਿਨ੍ਹਾਂ ਨੇ ਘਪਲੇ ਕੀਤੇ ਨੇ
ਉਹਨਾਂ ਦੇ ਖਿਲਾਫ ਕਾਰਵਾਈ ਹੋਵੇ। ਉੱਥੇ ਲੋਕ ਇਹ ਵੀ ਚਾਹੁੰਦੇ ਨੇ ਕਿ ਇਹਦੇ ਨਾਲ ਸਿਸਟਮ ਪ੍ਰਭਾਵਿਤ ਨਾ ਹੋਵੇ। ਇਹ ਵੀ ਗੌਰ ਕਰਨ ਵਾਲੀ ਗੱਲ ਰਹੇਗੀ। ਜੀ, 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 ਬਿਲਕੁਲ ਜੀ, ਇਹ ਸਿਸਟਮ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ। ਠੀਕ ਹੈ, ਏਜੰਸੀਆਂ ਦੀਆਂ ਮੰਗਾਂ ਆਪਣੀ ਥਾਂ ਤੇ ਨੇ, ਪਰ ਜਿਹੜਾ ਸਰਕਲ ਚੱਲਦਾ, ਜਿਹੜੇ ਲੋਕਾਂ ਦੇ ਢਿੱਡ ਭੁੱਖੇ ਰਹਿਣਗੇ, ਉਹਨਾਂ ਦਾ ਵੀ ਫਿਕਰ ਜਿਹੜਾ ਉਹ ਕਰਨਾ ਬਣਦਾ ਆ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਹਰਿਆਣੇ ਦੀ। ਹਰਿਆਣੇ ਨੇ ਕਹਿ ਦਿੱਤਾ ਵੀ ਪਾਣੀ ਦੀ ਲੋੜ ਨਹੀਂ, ਪੰਜਾਬ ਨੇ ਕਹਿ ਦਿੱਤਾ ਵੀ ਲਿਖ ਕੇ ਦਿਓ। ਇਹ SYL ਵਾਲਾ ਪਾਣੀ ਆ ਜਾਂ ਮਸਲਾ ਕੋਈ ਹੋਰ ਹੈ? ਨਹੀਂ, ਇਹ BBMB ਵਾਲਾ ਭਾਖੜੇ ਤੋਂ ਜਿਹੜਾ ਪਾਣੀ ਜੀ, ਆਉਂਦਾ। ਠੀਕ ਹੈ ਜੀ। ਠੀਕ ਹੈ, SYL ਵੀ ਉੱਥੋਂ ਹੀ ਨਿਕਲਣੀ ਸੀ। ਹਾਂ, ਹਰਿਆਣਾ ਦਾ ਇੱਕ ਤੈਅ ਕੋਟਾ ਹੈ, ਉਸ ਤੈਅ ਕੋਟੇ ਤਹਿਤ ਉਹ ਪਾਣੀ ਲੈਂਦਾ। ਪਰ ਇਹ ਇੱਕ ਨਾ ਚੁੱਪ ਕਰਕੇ ਐਂ ਮੂੰਹ ਜਵਾਨੀ ਕੰਮ ਚੱਲੀ ਜਾਂਦਾ ਸੀ ਇਹਨਾਂ ਦਾ ਪਿਛਲੇ ਕਿੰਨੇ ਹੀ ਸਾਲਾਂ ਤੋਂ ਜੀ, ਕਿ ਉਹ ਇਹਨਾਂ ਦਿਨਾਂ ਦੇ ਵਿੱਚ ਜਦੋਂ ਕਣਕ ਦਾ ਸੀਜ਼ਨ ਹੁੰਦਾ ਤਾਂ ਪਾਣੀ ਦੀ ਡਿਮਾਂਡ ਘਟ ਜਾਂਦੀ ਹੈ। ਹੁਣ ਠੰਡ ਦਾ ਵੀ ਮੌਸਮ ਹੈ ਤੇ ਕਣਕ ਹੈ, ਤੇ ਕਣਕ ਦੇ ਸਮੇਂ ਇੰਨਾ ਪਾਣੀ ਲੱਗਦਾ ਨਹੀਂ ਜਿੰਨਾ ਝੋਨੇ ਦੇ ਸਮੇਂ ਡਿਮਾਂਡ ਹੁੰਦੀ ਹੈ। ਸੋ ਇਸ ਲਈ ਇਹਨਾਂ ਦਿਨਾਂ 'ਚ ਹਰਿਆਣਾ ਮਤਲਬ ਕਿ ਭਾਖੜਾ ਮੈਨੇਜਮੈਂਟ ਬੋਰਡ ਨੂੰ, BBMB ਨੂੰ ਸੁਨੇਹਾ ਲਾ ਦਿੰਦਾ ਸੀ ਕਿ ਸਾਨੂੰ ਵੀ ਸਾਡੇ ਹਿੱਸੇ ਵਾਲਾ ਪਾਣੀ ਰਹਿਣ ਦਿਓ। 1200 ਕਿਊਸਿਕ ਪਾਣੀ ਮਤਲਬ ਕਿ ਜਿਹੜਾ ਲੈਣ ਤੋਂ ਪਾਸਾ ਵੱਟ ਰਿਹਾ ਸੀ ਹਰਿਆਣਾ, ਤੇ ਉਹ ਇਹ ਹਰ ਵਾਰ ਚੱਲਦਾ ਹੈ ਜੀ। ਪਰ ਸਿਆਣੇ ਅਫਸਰ ਸਿਆਣੇ ਹੁੰਦੇ ਆ ਪ੍ਰਵੀਨ ਜੀ, ਤੇ ਅੱਜ ਕੱਲ ਇਹ ਸਾਰਾ ਕੰਮ ਕ੍ਰਿਸ਼ਨ ਕੁਮਾਰ ਦੇਖ ਰਹੇ ਨੇ। ਤੇ ਕ੍ਰਿਸ਼ਨ ਕੁਮਾਰ ਕਹਿੰਦਾ, ਲੈ ਇਹ ਕਿਹੜੀ ਗੱਲ ਹੈ ਜੀ, ਤੁਹਾਨੂੰ ਨਹੀਂ ਚਾਹੀਦਾ ਪਾਣੀ, ਕੋਈ ਗੱਲ ਨਹੀਂ, ਚਿੱਠੀ ਜੀ ਭੇਜ ਦਿਓ ਲਿਖ ਕੇ। ਜੀ ਜੀ, ਕੀ ਬਾਤ ਹੈ। ਤੇ ਹਰਿਆਣੇ ਦੇ ਹੱਥਾਂ ਪੈਰਾਂ ਦੀ ਪੈ ਗਈ, ਕਹਿੰਦੇ ਕਿ ਇਹ ਮਾਮਲਾ ਖੱਟਰ ਤੱਕ ਪਹੁੰਚ ਗਿਆ। ਫਿਰ ਤੇ ਉਹ ਹਲਾ ਮੱਚ ਗਈ ਕਿ ਜੀ ਆਹ ਚਿੱਠੀ ਲਿਖਦੀ ਹੈ ਜੀ, ਫਿਰ ਆਪਾਂ ਨੂੰ ਪਾਣੀ ਤਾਂ ਲੋੜ ਨਹੀਂ। ਉਹ ਕਹਿੰਦੇ ਪਤੰਦਰੋਂ ਜੇ ਚਿੱਠੀ ਲਿਖਤੀ, ਉਹਨਾਂ ਨੇ ਇਹ ਸਬੂਤ ਬਣਾਉਣ ਲੱਗੇ, ਦੇਖੋ ਜੀ ਹਰਿਆਣਾ ਨੂੰ ਤਾਂ ਪਾਣੀ ਦੀ ਲੋੜ ਨਹੀਂ, ਚਾਹੇ ਤੁਸੀਂ ਐਂ ਲਿਖਿਓਗੇ 4 ਦਿਨਾਂ ਵਾਲੀ ਲੋੜ ਨਹੀਂ। ਸੋ ਇਸ ਲਈ ਉਹਨਾਂ ਨੇ ਚਿੱਠੀ ਲਿਖਣੋਂ ਇਨਕਾਰ ਕਰਤਾ ਕਿ ਜੀ ਕੋਈ ਨਾ, ਅੱਗੇ ਵੀ ਐਂ ਹੁੰਦਾ ਜੀ ਅੱਗੇ। ਉਹ ਕਹਿੰਦੇ ਨਾ ਨਾ ਨਾ, ਐ ਨਹੀਂ ਹੋਊਗਾ, ਜੇ ਤੁਹਾਡਾ ਤੈਅ ਪਾਣੀ ਹੈ ਨਾ, ਫਿਰ ਤੈਅ ਪਾਣੀ ਲੈ ਕੇ ਜਾਓ। ਉਹ ਕਹਿੰਦੇ ਕਿ ਜਦੋਂ ਤੁਹਾਨੂੰ ਪਾਣੀ ਦੀ ਲੋੜ ਨਹੀਂ ਤਾਂ ਉਹਦੇ ਡੈਮ 'ਚ ਅਸੀਂ ਸਾਂਭੀਏ ਜੀ, ਡੈਮ 'ਚ ਪੱਧਰ ਵੱਧ ਜਾਵੇ ਤਾਂ ਅਸੀਂ ਆਪਣੇ ਮਤਲਬ ਪਾਣੀ ਛੱਡ ਦਈਏ ਸਤਲੁਜ 'ਚ, ਤੇ ਜਦੋਂ ਪਾਣੀ ਛੱਡਦੇ ਆ ਤਾਂ ਉਹ ਪਿੰਡਾਂ 'ਚ ਵੀ ਜਾਂਦਾ, ਖੇਤਾਂ 'ਚ ਵੀ ਵੜਦਾ, ਤੇ ਨੁਕਸਾਨ ਵੀ ਕਰ ਜਾਂਦਾ। ਤੇ ਹੁਣ ਜੂਨ ਜੁਲਾਈ ਤੱਕ ਤੁਸੀਂ ਕਹੋਗੇ ਸਾਨੂੰ ਤਾਂ ਪਾਣੀ ਦੀ ਲੋੜ ਨਹੀਂ। ਤੇ ਉਹ ਇਸ ਲਈ ਕਹਿੰਦੇ ਕਿ ਏਦਾਂ ਨਹੀਂ ਚੱਲੂਗਾ ਕਿ ਜੇ ਤੁਹਾਡਾ ਤੈਅ ਕੋਟਾ, ਤੈਅ ਕੋਟੇ ਤੇ ਆਪਣਾ ਪਾਣੀ ਲਓ, ਨਹੀਂ ਫਿਰ ਸਾਨੂੰ ਲਿਖ ਕੇ ਦਿਓ ਕਿ ਪਾਣੀ ਨਹੀਂ ਲੈਣਾ। ਸੋ ਇਹ ਮਾਮਲਾ ਹੁਣ ਵੱਡਾ ਬਣਦਾ ਜਾ ਰਿਹਾ। ਇਸ ਮਾਮਲੇ ਦੇ ਉੱਤੇ ਮੈਨੂੰ ਲੱਗਦਾ ਪੰਜਾਬ ਸਰਕਾਰ ਨੇ ਵੀ ਜਿਹੜਾ ਸਖਤ ਫੈਸਲਾ ਲਿਆ, ਉਹ ਬਾਇਆ ਕ੍ਰਿਸ਼ਨ ਕੁਮਾਰ ਨੇ ਮਾਮਲਾ ਧਿਆਨ 'ਚ ਲਿਆਂਦਾ ਕਿ ਕਿਉਂਕਿ ਜਿਹੜਾ ਉੱਪਰੋਂ ਪਾਣੀ ਦਾ ਪ੍ਰਸਾਰ ਹੈ ਉਹ ਲਗਾਤਾਰ ਮਤਲਬ ਕਿ ਜਿਹੜਾ ਹੁੰਦਾ ਉਹਦੇ ਨਾਲ ਡੈਮ ਦੇ ਵਿੱਚ ਜਿਹੜੀ ਸਥਿਤੀ ਹੁੰਦੀ ਆ ਉਹ ਭਰ ਜਾਂਦਾ ਡੈਮ, ਤੇ ਉਹ ਤੋਂ ਬਾਅਦ ਫਿਰ ਸਤਲੁਜ ਦੇ ਵਿੱਚ ਇਹ ਪਾਣੀ ਅਕਸਰ ਛੱਡ ਦਿੰਦੇ ਨੇ। ਉਹਦੇ ਨਾਲ ਜਿਹੜੇ ਨੇੜਲੇ ਖੇਤਰ ਨੇ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ, ਉਹ ਸਾਰੇ ਇਲਾਕਿਆਂ ਵਿੱਚ ਕਈ ਵਾਰ ਪਾਣੀ ਆਉਂਦਾ ਵੀ ਰਿਹਾ। ਬਰਸਾਤਾਂ ਦਿਨਾਂ 'ਚ ਇਹ ਤਾਦਾਦ ਹੋਰ ਵੱਡੀ ਹੋ ਜਾਂਦੀ ਹੈ। ਤੇ ਇਸ ਲਈ ਮੈਨੂੰ ਲੱਗਦਾ ਇਹ ਫੈਸਲਾ ਬੜਾ ਸਹੀ ਸੀਗਾ ਕਿ ਜੇਕਰ ਤੁਸੀਂ ਤੈਅ ਕੀਤਾ ਕਿ ਅਸੀਂ ਰੋਜ਼ ਸਾਡਾ ਔਸਤਨ ਇੰਨਾ ਪਾਣੀ ਆ, ਤੇ ਉਹ ਪਾਣੀ ਫਿਰ ਔਸਤਨ ਇਹ ਥੋੜਾ ਕਿ ਜਦੋਂ ਤੁਹਾਨੂੰ ਲੋੜ ਆ ਉਸ ਸਮੇਂ ਤੁਸੀਂ ਕਹੋਗੇ ਹੁਣ ਸਾਡਾ ਪਿਛਲਾ ਕੋਟਾ ਪਿਆ ਜੀ ਤੁਹਾਡੇ ਕੋਲ, ਉਹ ਪਾਣੀ ਦੇ ਦਿਓ ਜੀ ਜੀ। ਤੇ ਉਹ ਫਿਰ ਉਸ ਸਮੇਂ ਪੰਜਾਬ ਨੂੰ ਆਪਣੇ ਕੋਟੇ 'ਚੋਂ ਪਾਣੀ ਚਲਾ ਜਾਂਦਾ, ਪੰਜਾਬ ਦਾ ਆਪਣਾ ਕੋਟਾ। ਸੋ ਇਸ ਲਈ ਪਰ ਅਜੇ ਵੀ ਸਵਾਲ ਪ੍ਰਵੀਨ ਜੀ ਪੰਜਾਬ ਦੇ ਹਵਾਲੇ ਨਾਲ ਵੀ ਵੱਡਾ ਖੜਾ ਕਿ ਚਲੋ ਹਰਿਆਣੇ ਦਾ ਤਾਂ ਮਸਲਾ ਇਹ ਆ ਗਿਆ ਕਿ ਉਹਨੇ ਪਾਣੀ ਦੀ ਹੁਣ ਲੋੜ ਨਹੀਂ ਗੀ, ਉਹਨੇ ਕਹਿਤਾ ਨਾ ਦਿਓ। ਤੇ ਪਰ ਇਹ ਪੰਜਾਬ ਦੇ ਮਸਲੇ ਤੋਂ ਵੀ ਖੜਾ, ਚਾਹੇ ਉਹ ਹਰਿਆਣੇ ਵਾਲੇ ਪਾਸੇ ਨੂੰ ਦੇਖ ਲਓ, ਚਾਹੇ ਉਹ ਹੋਰ ਫਾਜ਼ਿਲਕਾ ਵਾਲੇ ਪਾਸੇ ਰਾਜਸਥਾਨ ਕੰਨੀ ਨੂੰ ਦੇਖ ਲਓ, ਕਿ ਜਿਹੜਾ ਰਾਜਸਥਾਨ ਨੂੰ ਜਾਂਦਾ ਪਾਣੀ ਉਹ ਉਹਨਾਂ ਨੂੰ ਪੂਰਾ ਜਾਂਦਾ, ਪਰ ਜਿਹੜੇ ਰਾਹ 'ਚ ਪੰਜਾਬ ਦੇ ਖੇਤ ਨੇ ਉਹਨਾਂ ਨੂੰ ਪਿਛਲੇ ਦਿਨਾਂ 'ਚ ਪਾਣੀ ਓ ਨਹੀਂ ਮਿਲਿਆ ਜੀ। ਜਿਹੜੇ ਲੋਕ ਉੱਥੇ ਆਪ ਬੋਰ ਨਹੀਂ ਕਰ ਸਕਦੇ, ਉਹ ਧਰਤੀ ਹੇਠਲਾ ਪਾਣੀ ਉਹਨਾਂ ਕੋਲ ਪੀਣ ਯੋਗ ਨਹੀਂਗਾ, ਉਹ ਨਹਿਰੀ ਪਾਣੀ ਤੇ ਨਿਰਭਰ ਨੇ, ਉਹਨਾਂ ਨੂੰ ਕਹਿੰਦੇ ਜੀ ਤੁਸੀਂ ਮੋਗਾ ਖੋਲਿਆ ਪਰਚਾ ਹੋਊਗਾ ਤੁਹਾਡੇ ਤੇ ਜੀ ਜੀ। ਸੋ ਇਸ ਲਈ ਪੰਜਾਬ ਸਰਕਾਰ ਨੂੰ, ਪੰਜਾਬ ਦੇ ਬੋਰਡ ਨੂੰ, BBMB ਨੂੰ, ਨਹਿਰੀ ਵਿਭਾਗ ਨੂੰ ਇਸ ਗੱਲ ਤੇ ਵੀ ਗੌਰ ਕਰਨਾ ਪੈਣਾ ਕਿ ਭਾਈ ਜਿੱਥੇ ਉਹ ਨਹਿਰ ਨਿਕਲ ਕੇ ਜਾ ਰਹੀ ਹੈ, ਜਿੱਥੋਂ ਪਾਣੀ ਜਾ ਰਿਹਾ, ਪਹਿਲਾਂ ਆਪਣੇ ਲੋਕਾਂ ਦੀ ਲੋੜ ਤਾਂ ਪੂਰੀ ਕਰੋ ਜੀ। ਸੋ ਇਸ ਲਈ ਇਸ ਪਹਿਲੂ ਦੇ ਉੱਤੇ ਵੀ ਮੈਨੂੰ ਲੱਗਦਾ ਇਹ ਸਾਰਾ ਮੁੜ ਕੇ ਰਿਵਿਊ ਕਰਨ ਦੀ ਲੋੜ ਹੈ ਇਸ ਨੂੰ, ਕਿ ਸਾਡੇ ਕੋਲ ਕਿੰਨਾ ਪਾਣੀ ਹੈ, ਉਸ ਪਾਣੀ ਦੇ ਵਿੱਚੋਂ ਵੀ, ਕਿਉਂਕਿ SYL ਦਾ ਤਾਂ ਇੱਕ ਵੱਖਰਾ ਮਸਲਾ, ਪਰ ਜਿਹੜੀ ਮੌਜੂਦਾ ਭਾਖੜਾ ਨਹਿਰਾਂ 'ਚੋਂ ਪਾਣੀ ਜਾ ਰਹੇ ਨੇ ਉਹਨਾਂ 'ਚ ਪਾਣੀ ਹੈ ਕਿੰਨਾ ਹੁਣ, ਤੇ ਉਹਦੇ ਵਿੱਚੋਂ ਜੇਕਰ ਉਹਨਾਂ ਨੇ ਆਪਣਾ ਕੋਟਾ ਪੱਕਾ ਰੱਖ ਲਿਆ ਕਿ ਸਾਡਾ 1200 ਕਿਊਸਿਕ ਹੈ ਜੀ, ਅਸੀਂ 1200 ਕਿਊਸਿਕ ਲੈਣਾ ਹੀ ਹੈ, ਤੇ ਫਿਰ ਬਾਕੀ ਜਿਹੜਾ ਪਾਣੀ ਬਚਦਾ ਉਹ 'ਚੋਂ ਸਾਡਾ ਹਿੱਸਾ ਕਿੰਨਾ ਰਹਿੰਦਾ, ਕਿ ਉਹ 1200 ਤੋਂ ਵੱਧ ਹੈ ਕਿ ਘੱਟ ਹੈ, ਇਹ ਵੀ ਤਾਂ ਜਾਂਚ ਦਾ ਵਿਸ਼ਾ ਨਾ ਜੀ ਜੀ। ਰਾਜਸਥਾਨ ਨੂੰ ਜਾਣ ਤੋਂ ਬਾਅਦ ਸਾਡੇ ਹਿੱਸੇ ਵਾਲਾ ਪਾਣੀ ਬਚਦਾ ਕਿ ਨਹੀਂ, ਇਹ ਵੀ ਜਾਂਚ ਦਾ ਵਿਸ਼ਾ। ਸੋ ਇਹ ਸਾਰੇ ਮਸਲੇ ਤੇ ਮੈਨੂੰ ਲੱਗਦਾ ਗੰਭੀਰਤਾ ਦਾ ਮਸਲਾ ਹੈ। ਇਹ ਪਾਣੀਆਂ ਦੇ ਮਸਲੇ ਹੁਣ ਜਥੇਬੰਦੀਆਂ ਵੀ ਚੁੱਕਣ ਲੱਗੀਆਂ, ਸਮਝ ਆਈ ਹੈ
ਚਾਹੇ ਉਹ ਅਗਰਾਹਾਂ ਹੋਰ ਹੀ ਗੱਲ ਕਰਦੇ ਹੋਣ, ਕਿਤੇ ਬਿਸਲਰੀ ਵਰਗੀਆਂ ਕੰਪਨੀਆਂ ਆਉਂਦੀਆਂ ਨੇ, ਧਰਤੀ ਹੇਠਲਾ ਪਾਣੀ ਸੱਟਾ ਕੱਢ ਕੇ ਵੇਚੀ ਜਾਂਦੀਆਂ ਨੇ, ਚਾਹੇ ਉਹ ਰਾਜੇ ਵਾਲਾ ਉਹ ਨਹੀਂ ਬੋਲਦੇ ਹੋਣ ਕਿ ਪਾਣੀ ਦੇ ਮਸਲੇ 'ਤੇ ਧਰਨਾ ਲੱਗੂਗਾ ਪੱਕਾ ਹੈ, ਇਸ ਮਸਲੇ 'ਤੇ ਵੀ ਜਥੇਬੰਦੀਆਂ ਆਉਣ ਲੱਗੀਆਂ। ਤਾਂ ਇਹ ਚੇਤਨਤਾ ਜਿਹੜੀ ਸ਼ੁਰੂ ਹੋਈ ਆ, ਇੱਕ ਚੰਗਾ ਸੰਕੇਤ ਹੈ। ਸੋ ਇਸ ਮਸਲੇ 'ਤੇ ਸਰਕਾਰ ਨੂੰ ਵੀ ਗੰਭੀਰ ਹੋਣਾ ਪੈਣਾ। ਪੰਜਾਬ ਦੇ ਪਾਣੀਆਂ ਦੇ ਉੱਤੇ ਸਾਰੀਆਂ ਧਿਰਾਂ ਦੀ ਅੱਖ ਹੈ ਪ੍ਰਵੀਨ ਜੀ, ਇਸ ਲਈ ਪੰਜਾਬ ਨੂੰ ਪਾਣੀਆਂ ਦੇ ਮਸਲੇ 'ਤੇ ਚੇਤਨ ਹੋਣਾ ਪੈਣਾ, ਨਹੀਂ ਧਰਤੀ ਹੇਠਲਾ ਪਾਣੀ ਮੁੱਕਦਾ ਜਾ ਰਿਹਾ, ਨਹਿਰੀ ਪਾਣੀ ਸਾਡੇ ਹਿੱਸੇ ਸਾਡੇ ਕੋਲ ਬਚਣਾ ਨਹੀਂਗਾ ਤੇ ਵੱਡਾ ਮਸਲਾ ਬਣ ਸਕਦਾ ਬਣ ਦੇਣਾ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਰਾਹੁਲ ਗਾਂਧੀ ਦੀ। ਵੈਸੇ ਜਿੱਦੇ ਦਾ ਰਾਹੁਲ ਗਾਂਧੀ ਯਾਤਰਾ ਉੱਤੇ ਹੈ, ਇਹ ਯਾਤਰਾ ਵੀ ਵਿਵਾਦਾਂ ਦੇ ਵਿੱਚ ਹੈ, ਵੱਖ-ਵੱਖ ਕਾਰਨਾਂ ਕਰਕੇ, ਵੱਖ-ਵੱਖ ਖਬਰਾਂ ਕਰਕੇ। ਪਰ ਹੁਣ ਮੱਧ ਪ੍ਰਦੇਸ਼ ਦੇ ਵਿੱਚ ਸੀਗੀ ਯਾਤਰਾ, ਤੇ ਉੱਥੇ ਲਾਗੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ, ਤੇ ਹੁਣ ਬੀਜੇਪੀ ਜਿਹੜੀ ਉਹ ਤੁਹਾਨੂੰ ਪਤਾ ਹੀ ਹੈ ਸਰਗਰਮ ਹੋ ਚੁੱਕੀ ਹੈ। ਤੇ ਜਿਹੜੀ ਰਾਹੁਲ ਗਾਂਧੀ ਦੀ ਯਾਤਰਾ ਦੇ ਵਿੱਚ ਭਾਰਤ ਜੋੜੋ ਯਾਤਰਾ, ਉਹ 'ਚ ਪਾਕਿਸਤਾਨ ਦੇ ਜਿਹੜੇ ਜ਼ਿੰਦਾਬਾਦ ਦੇ ਨਾਅਰੇ ਲੱਗੇ ਹੈ, ਉਹ ਕਾਂਗਰਸ ਤਾਂ ਕਹੀ ਜਾਂਦੀ ਹੈ ਭਾਜਪਾ ਦੀ ਸਾਜ਼ਿਸ਼ ਹੈ, ਤੇ ਜਿਹੜੇ ਸੀਐਮ ਆ ਉੱਥੋਂ ਦੇ ਉਹ ਕਹਿੰਦੇ ਅਸੀਂ ਕਾਰਵਾਈ ਕਰਾਂਗੇ ਜੀ। ਪ੍ਰਵੀਨ ਜੀ, ਮਤਲਬ ਕਿ ਇਹ ਨਾ ਭਾਜਪਾ ਨੂੰ ਇਹੀ ਰਾਜਨੀਤੀ ਸੂਟ ਆਉਂਦੀ ਆ। ਰਾਹੁਲ ਗਾਂਧੀ ਮਤਲਬ ਕਿ ਇਸ ਮੌਕੇ ਬੀਜੇਪੀ ਨੂੰ ਖਟਖਟ ਤਾਂ ਲੱਗਿਆ, ਕਿਉਂਕਿ ਉਹਨੇ ਗਾਂਧੀ ਪਰਿਵਾਰ ਦੀ ਉਹ ਦਿੱਖ ਤੋੜ ਕੇ ਇਹ ਮਤਲਬ ਕਿ ਧਰਤੀ ਤੇ ਆਉਣਾ, ਔਰ ਇਹ ਭਾਰਤ ਦਾ ਇੱਕ ਇਤਿਹਾਸ ਵੀ ਰਿਹਾ ਕਿ ਜਿਹੜੇ ਲੀਡਰਾਂ ਨੇ ਪੈਦਲ ਮਾਰਚ ਕੀਤੇ ਨੇ, ਉਹ ਲੀਡਰਾਂ ਨੇ ਕੁਛ ਨਾ ਕੁਛ ਖੱਟਿਆ ਜ਼ਰੂਰ ਹੈ ਜੀ। ਬਿਲਕੁਲ ਸੋ ਕੀ ਹੁਣ ਇਸ ਪਹਿਲੂ ਤੋਂ ਭਾਜਪਾ ਨੂੰ ਫਿਕਰਮੰਦੀ ਹੈ, ਕਿਉਂਕਿ ਜਿਸ ਰਾਹੁਲ ਗਾਂਧੀ ਨੂੰ ਉਹ ਸੀਰੀਅਸ ਨਹੀਂ ਲੈਂਦੇ ਸੀ, ਅੱਜ ਨਿਤ ਦਿਨ ਉਹਨੂੰ ਉਸ ਦੀ ਯਾਤਰਾ ਦੇ ਨਾਲ ਜੋੜ ਕੇ ਕਦੇ ਗੱਲ ਕਰੇ, ਕਦੇ ਉਹਦੀ ਦਾੜੀ ਤੋਂ ਇਤਰਾਜ਼ ਹੈ, ਕਦੇ ਜੀ ਕਹਿੰਦਾ ਕਿ ਉਹ ਮਾਤਾਵਾਂ ਭੈਣਾਂ ਦਾ ਹੱਥ ਫੜ ਕੇ ਤੁਰਦਾ ਜੀ, ਦੇਖੋ ਜੀ ਇਹਦੀ ਮਾਨਸਿਕਤਾ ਹੋਰ ਹੈ ਜੀ ਹੈ, ਤੇ ਕਦੇ ਹੁਣ ਕਹਿੰਦੇ ਜੀ ਜ਼ਿੰਦਾਬਾਦ ਦੇ ਨਾਅਰੇ ਲੱਗ ਗਏ ਜੀ, ਕਿਉਂਕਿ ਜੇਐਨਯੂ 'ਚ ਭਾਰਤ ਵਿਰੋਧੀਆਂ ਦਾ ਜਿਹੜੇ ਦੇਸ਼ ਧਰੋਹੀ ਨੇ ਉਹਨਾਂ ਦਾ ਸਮਰਥਨ ਕਰਦੇ ਰਹੇ ਨੇ ਜੀ। ਸੋ ਇਸ ਵੱਲ, ਕਿਉਂਕਿ ਬੀਜੇਪੀ ਇਸੇ ਪੱਧਰ ਦੀ ਰਾਜਨੀਤੀ ਕਰਦੀ ਹੈ, ਇਹਦਾ ਮਤਲਬ ਇਹ ਨਹੀਂਗਾ ਕਿ ਅਸੀਂ ਕੋਈ ਰਾਹੁਲ ਗਾਂਧੀ ਦਾ ਪੱਖ ਪੂਰ ਰਹੇ ਹਾਂ। ਬਿਲਕੁਲ ਸਹੀ ਹੈ, ਕਿਉਂਕਿ ਉਸ ਕਾਂਗਰਸ ਦੀਆਂ ਜਿੱਡੀਆਂ ਵੱਡੀਆਂ ਨਲਾਇਕੀਆਂ ਨੇ, ਜਿੱਡੀਆਂ ਵੱਡੀਆਂ ਕੁਤਾਹੀਆਂ ਨੇ, ਖਾਸ ਕਰ ਪੰਜਾਬ ਦੇ ਹਵਾਲੇ ਨਾਲ, ਉਹ ਉਹਨਾਂ ਨੂੰ ਕਦੇ ਵੀ ਮਾਫ ਨਹੀਂ ਕੀਤਾ ਜਾਂਦਾ। ਚਾਹੇ 84 ਵਾਲਾ ਮਸਲਾ ਹੋਵੇ, ਚਾਹੇ ਦਰਬਾਰ ਸਾਹਿਬ ਦੇ ਹਮਲੇ ਦਾ ਹੋਵੇ, ਚਾਹੇ ਦਿੱਲੀ ਸਿੱਖ ਕਤਲੇਆਮ ਹੋਵੇ, ਜਾਂ ਪੰਜਾਬ ਦੇ ਹੱਕਾਂ ਤੇ ਡਾਕੇ ਦਾ ਮਸਲਾ ਹੋਵੇ, ਚਾਹੇ ਪਾਣੀਆਂ ਦਾ ਮਸਲਾ, ਚਾਹੇ ਚੰਡੀਗੜ੍ਹ ਦਾ ਮਸਲਾ, ਉਹ ਸਾਰੀਆਂ ਕਰਤੂਤਾਂ ਕਾਂਗਰਸ ਦੀਆਂ ਪੈਦਾ ਕੀਤੀਆਂ ਹੀ ਨੇ। ਪਰ ਹਮੇਸ਼ਾ ਇਹ ਹੁੰਦਾ ਆ ਕਿ ਸੱਤਾਧਾਰੀ ਧਿਰ ਨੂੰ ਕਿਹੜੀ ਧਿਰ ਚੈਲੰਜ ਕਰ ਰਹੀ ਹੈ ਜੀ। ਸੋ ਇਸ ਮੌਕੇ ਕਿਤੇ ਨਾ ਕਿਤੇ ਜੇਕਰ ਨਰਿੰਦਰ ਮੋਦੀ ਨੂੰ ਹੁਣ ਰਾਹੁਲ ਗਾਂਧੀ ਦੀ ਦਾੜੀ ਤੋਂ, ਜਾਂ ਉਹਦੀ ਯਾਤਰਾ ਤੋਂ, ਉਹਦੇ ਪੈਦਲ ਤੁਰਨ ਤੋਂ, ਉਹਦੀ ਵੀਡੀਓ ਤੋਂ ਡਰ ਲੱਗਣ ਲੱਗਿਆ, ਇਹਦਾ ਮਤਲਬ ਉਹਨੇ ਚੈਲੰਜ ਤਾਂ ਕੀਤਾ ਜਿਹੜੇ ਕਹਿੰਦੇ ਸੀ ਕਾਂਗਰਸ ਮੁਕਤ ਭਾਰਤ ਬਣ ਰਹੀ ਹੈ। ਸੋ ਇਸ ਲਈ ਹੁਣ ਆ ਨਾਅਰਾਬਾਜ਼ੀ, ਤੁਹਾਨੂੰ ਮੈਨੂੰ ਸਾਰਿਆਂ ਨੂੰ ਸਮਝ ਆਉਂਦਾ ਜੀ ਕਿ ਕੀ ਇਹ ਏਦਾਂ ਹੋ ਸਕਦਾ ਕਿ ਰਾਹੁਲ ਗਾਂਧੀ ਚਾਹੂਗਾ ਕਿ ਹਾਂ ਵੀ ਲਾ ਦੋ ਨਾਅਰੇ ਪਾਕਿਸਤਾਨ ਜਿੰਦਾਬਾਦ ਦੇ, ਜਾਂ ਉਹਦੇ ਸਮਰਥਕਾਂ ਨੂੰ ਨਹੀਂ ਪਤਾ ਕਿ ਇਹ ਨਾਅਰੇ ਦਾ ਕੀ ਮਤਲਬ ਹੈ। ਸੋ ਜੇਕਰ ਕਿਸੇ ਸ਼ਰਾਰਤੀ ਨੇ ਲਾਏ ਵੀ ਨੇ, ਦਰਸ਼ਕਾਂ ਤੇ ਉਹਦੀ ਭਾਲ ਕਰਕੇ ਕਾਰਵਾਈ ਕਰੋ ਜੀ, ਤੇ ਉਸ ਨੂੰ ਤੁਸੀਂ ਉਸ ਧਿਰ ਨਾਲ ਜੋੜ ਕੇ, ਮਤਲਬ ਕਿ ਇਹ ਇੱਕ ਪਤਾ ਨਹੀਂ, ਫਿਰ ਇੱਥੋਂ ਮਾਤਾਵਾਂ ਭੈਣਾਂ ਦੇ ਹਵਾਲੇ ਨਾਲ, ਮਤਲਬ ਫਿਰ ਅਗਲਿਆਂ ਨੇ ਵੀ ਸ਼ੁਰੂ ਕਰਤੇ ਜਵਾਬ ਦੇਣੇ। ਉਹ ਕਹਿੰਦੇ ਅਸਲ 'ਚ ਜੀ ਮਤਲਬ ਕਿ ਨਾ ਇਹਨਾਂ ਨੇ ਜਨਾਨੀ, ਨਾ ਇਹਨਾਂ ਦੀ ਪਤਨੀ, ਨਾ ਇਹਨਾਂ ਦੇ ਨਿਆਣੇ, ਨਾ ਇਹਨਾਂ ਦੇ ਧੀ ਜੰਮੀ, ਇਹਨਾਂ ਨੂੰ ਕੀ ਪਤਾ ਔਰਤ ਦਾ ਸਨਮਾਨ ਕੀ ਹੁੰਦਾ। ਕਾਂਗਰਸੀ ਨੇ ਉਲਟਾ ਬੀਜੇਪੀ ਵਾਲਿਆਂ ਨੂੰ ਕਹਿਣਾ ਸ਼ੁਰੂ ਕਰਤਾ ਕਿ ਅੱਧੇ ਤੋਂ ਵੱਧ ਤਾਂ ਇਹ ਮਤਲਬ ਕਿ ਬਿਨਾਂ ਪਰਿਵਾਰ ਵਾਲੇ ਨੇ, ਜਿਨ੍ਹਾਂ ਕੋਲ ਪਰਿਵਾਰ ਹੀ ਨਹੀਂ, ਉਹਨਾਂ ਨੂੰ ਕੀ ਪਤਾ ਹੋਊਗਾ ਔਰਤ ਦਾ ਸਨਮਾਨ ਕਿਵੇਂ ਕਰਨਾ, ਤੇ ਇਹ ਦੱਸਣਗੇ। ਸੋ ਇਸ ਲਈ ਮਤਲਬ ਕਿ ਉਹ ਕਹਿੰਦੇ ਕਿ ਜਿਹੀ ਜਿਹਨਾਂ ਦੀ ਭਾਵਨਾ ਉਹੀ ਜਿਹੇ ਬੋਲ ਬੋਲਦੇ ਨੇ। ਸੋ ਇਸ ਹਰ ਗੱਲ ਨੂੰ ਮਤਲਬ ਕਿ ਇਸ ਨਜ਼ਰੀਏ ਨਾਲ, ਕਿਉਂਕਿ ਨਰਿੰਦਰ ਮੋਦੀ ਨੂੰ ਵੀ ਗੇਮ ਬਣਾਉਣੀ ਆਉਂਦੀ ਹੈ ਨਾ, ਕੈਮਰੇ 'ਚ ਰਹਿਣਾ ਆਉਂਦਾ, ਕਿੱਥੇ ਜਾਣਾ, ਕਿਹੜਾ ਕੱਪੜਾ ਪਾਉਣਾ, ਕਿਹੜਾ ਲੀੜਾ ਪਾਉਣਾ, ਕਿੱਧਰੋਂ ਫੋਟੋ ਖਿਚਾਉਣੀ ਹੈ, ਕਿੱਧਰੋਂ ਦਿਖਾਉਣਾ। ਪਰ ਇਹ ਹੈ ਕਿ ਉਹ ਕੱਲੇ ਆਪਣੇ ਆਪ ਨੂੰ ਫਰੇਮ 'ਚ ਰੱਖਦੇ ਨੇ। ਹੁਣ ਇਸ ਯਾਤਰਾ 'ਚ ਕਈ ਲੋਕ ਫਰੇਮ 'ਚ ਆ ਰਹੇ ਨੇ। ਸੋ ਅੱਜ ਉਹ ਵਿਜੇਂਦਰ ਜਿਹੜਾ ਮੁੱਕੇਬਾਜ਼ ਆ, ਉਹਦੇ ਨਾਲ ਦੀ ਫੋਟੋ ਕਾਪੀ ਚੱਲ ਰਹੀ ਹੈ, ਮੁੱਛ ਨੂੰ ਬਟਾ ਦਿੰਦੇ ਵਾਲੀ। ਸੋ ਇਸ ਲਈ ਹੁਣ ਕੱਲ ਨੂੰ ਇਸ ਤੇ ਵੀ ਕੋਈ ਸਵਾਲ ਖੜਾ ਕਰ ਲੈਣਗੇ। ਸੋ ਕਿਤੇ ਨਾ ਕਿਤੇ ਮਤਲਬ ਕਿ ਇਹ ਇੱਕ ਸਿੱਧੀ ਰਾਜਨੀਤਿਕ, ਜਦੋਂ ਕੋਈ ਰਾਜਨੀਤਿਕ ਪਾਰਟੀ ਕਿਸੇ ਰਾਜਨੀਤਿਕ ਪਾਰਟੀ ਬਾਰੇ, ਕਿਸੇ ਲੀਡਰ ਬਾਰੇ ਟਿੱਪਣੀ ਕਰਨ ਲੱਗ ਜਾਵੇ, ਸਮਝ ਲਓ ਉਹ ਪਾਰਟੀ ਉਹਨੂੰ ਚੈਲੰਜ ਦੇ ਰਹੀ ਹੈ, ਉਹਨੂੰ ਮੁਕਾਬਲਾ ਦੇ ਰਹੀ ਹੈ। ਸੋ ਕਿਤੇ ਨਾ ਕਿਤੇ ਜਿਹੜੀ ਕਾਂਗਰਸ ਬਿਲਕੁਲ ਜ਼ੀਰੋ ਤੇ ਸੀ, ਉਸ ਕਾਂਗਰਸ ਦੇ ਵਿੱਚ ਜਾਨ ਜ਼ਰੂਰ ਪੈ ਰਹੀ ਹੈ, ਔਰ ਵਿਰੋਧੀ ਧਿਰ ਦਾ ਜਿਉਂਦਿਆਂ ਰਹਿਣਾ ਬਹੁਤ ਜ਼ਰੂਰੀ ਹੈ। ਸਵਾਲ ਸੱਤਾ 'ਚ ਆਉਣ ਦਾ ਨਹੀਂ ਹੈ, ਸਵਾਲ ਵਿਰੋਧੀ ਧਿਰ ਦਾ ਮਜ਼ਬੂਤ ਰਹਿਣਾ ਬਹੁਤ ਜ਼ਰੂਰੀ ਹੈ। ਔਰ ਮੈਨੂੰ ਲੱਗਦਾ ਰਾਹੁਲ ਗਾਂਧੀ ਦੀ ਇਸ ਯਾਤਰਾ ਨੇ ਅਜੇ ਤਾਂ ਸ਼ੁਰੂਆਤ ਹੈ, ਅਜੇ ਤਾਂ ਇਹ ਪੰਜਾਬ ਤੱਕ ਆਉਂਦਿਆਂ 23 ਹੋ ਜਾਣਾ, 2023 ਦੇ ਅਖੀਰ ਤੱਕ ਮੈਨੂੰ ਲੱਗਦਾ 24 ਦੇ ਨੇੜੇ ਤੇੜੇ ਜਾ ਕੇ ਯਾਤਰਾ ਪੰਜਾਬ 'ਚ ਦਾਖਲ ਹੋਣੀ ਹੈ। ਸੋ ਇਸ ਲਈ ਉਸ ਸਮੇਂ ਤੱਕ ਸਥਿਤੀ ਕੀ ਹੋਊਗੀ, ਦੇਖਣ ਵਾਲੀ ਗੱਲ ਹੋਊਗੀ ਫਿਰ। ਜੀ। ਸ਼ਰਮਾ ਜੀ, ਅਗਲੀ ਗੱਲ ਕਰੀਏ, ਖਬਰ ਵੱਲ ਵਧੀਏ, ਤੇ ਖਬਰ ਬੜੀ ਰੌਚਕ ਹੈ।
ਤੁਹਾਨੂੰ ਯਾਦ ਹੋਣਾ ਬਿਹਾਰ ਦੇ ਵਿੱਚ ਚੂਹੇ ਪੁਲਿਸ ਦੇ ਗੋਦਾਮ ਦੇ ਵਿੱਚੋਂ ਸ਼ਰਾਬ ਪੀ ਗਏ ਸੀਗੇ। ਹੁਣ ਇੱਕ ਐਸੀ ਹੀ ਖਬਰ ਇਹ ਹੈ ਸ਼ਰਮਾ ਜੀ ਕਿ ਜਿਹੜਾ ਪੁਲਿਸ ਦਾ ਗੋਦਾਮ ਸੀਗਾ ਉਹਦੇ ਚ ਚੂਹੇ ਘੱਟੋ ਘੱਟ 586 ਕਿਲੋ ਭੰਗ ਖਾ ਗਏ ਜੀ, ਤੇ ਭੱਜ ਗਏ ਜਾਂ ਫੜ ਲਏ, ਤੇ ਕਿੱਥੋਂ ਦੀ ਪੁਲਿਸ ਦੀ ਇਹ ਨਾਕਾਮੀ? ਬਿਲਕੁਲ ਇਹ ਅਕਸਰ ਹੁੰਦਾ ਆ ਪ੍ਰਵੀਨ ਜੀ, ਪੰਜਾਬ 'ਚ ਜਾਂ ਦੇਸ਼ ਦੇ ਹੋਰ ਸੂਬਿਆਂ 'ਚ ਅਨਾਜ ਭੰਡਾਰ ਚੂਹਿਆਂ ਦੇ ਨਾਂ ਤੇ, ਚਿੜੀਆਂ ਦੇ ਨਾਂ ਤੇ ਲਾ ਦਿੱਤੇ ਜਾਂਦੇ ਨੇ ਕਿ ਪਸ਼ੂ ਖਾ ਗਏ ਜੀ, ਖੁੱਲਾ ਪਿਆ ਸੀਗਾ ਜੀ, ਹੈ ਨਾ, ਚਿੜੀਆਂ ਚੁੱਗੀਆਂ ਜੀ ਦਾਣਾ ਸਾਰਾ, ਤੇ ਚੂਹੇ ਖਾ ਗਏ ਜੀ, ਬੋਰੀਆਂ ਕੁਤਰਤੀਆਂ ਜੀ, ਇਸ ਲਈ ਅਨਾਜ ਘਟ ਗਿਆ ਜੀ ਵਜਨ। ਸੋ ਇਹ ਅਕਸਰ ਹੁੰਦਾ ਰਿਹਾ। ਫਿਰ ਤੁਸੀਂ ਉਹ ਗੱਲ ਕੀਤੀ ਬਿਹਾਰ ਦੀ, ਉੱਥੇ ਤਾਂ ਪਤਾ ਨਹੀਂ ਕਿੰਨੇ ਹੀ ਟਨਾਂ ਦੇ ਹਿਸਾਬ ਨਾਲ ਦਾਰੂ ਸੀਗੀ ਜਿਹੜੀ ਕਹਿੰਦੇ ਜੀ ਚੂਹੇ ਪੀ ਗਏ। ਜੀ। ਸੋ ਉਸੇ ਤਰ੍ਹਾਂ ਹੁਣ ਮਤਲਬ ਕਿ ਇਹ ਪੁਰਾਣੇ ਫਾਰਮੂਲੇ ਆ ਮੈਨੂੰ ਲੱਗਦਾ ਪੁਲਿਸ ਦੇ, ਮਾਲ ਖਪਾਉਣ ਦੇ, ਮਾਲ ਵੇਚਣ ਦੇ। ਸੋ ਇਹ ਇੱਕ ਨਾ ਫੀਮ ਨੂੰ ਲੈ ਕੇ ਖੂਬ ਚਰਚਾ ਚੱਲਦੀ ਆ ਜੀ। ਮਤਲਬ ਕਿ ਅੱਜ ਕੱਲ ਤਾਂ ਹੁਣ ਚਲੋ ਚਿੱਟੇ ਦਾ ਦੌਰ ਆ ਗਿਆ, ਹੋਰ ਨਸ਼ੇ ਤਰ੍ਹਾਂ ਦੇ ਆ ਗਏ। ਇੱਕ ਫੀਮ ਨੂੰ ਲੈ ਕੇ ਬੜੀ ਧਾਰਨਾ ਸੀ ਪੰਜਾਬ ਦੇ ਅੰਦਰ ਕਿ ਜੇਕਰ ਤੁਸੀਂ ਐਨ ਸ਼ੁੱਧ ਫੀਮ ਲੈਣੀ ਆ ਨਾ ਤਾਂ ਥਾਣੇ ਤੋਂ ਮਿਲਦੀ ਹੈ ਕਹਿੰਦੇ। ਸੋ ਇਸ ਲਈ ਇਹ ਅੱਡੇ ਜਿਹੜੇ ਨੇ ਉਸੇ ਹਵਾਲੇ ਨਾਲ ਮਥੁਰਾ ਦਾ ਮਾਮਲਾ ਇਹ। ਅੱਛਾ, ਮਥੁਰਾ ਪੁਲਿਸ ਨੇ ਕਹਿੰਦੇ ਕਿ 600 ਮਤਲਬ ਕਿ ਕੁਆਂਟਲ ਦੇ ਹਿਸਾਬ ਨਾਲ ਕਿਤੇ ਭੰਗ ਭੁੰਗ ਬਰਾਮਦ ਕਰ ਲਈ ਤੇ ਉਹ ਗੋਦਾਮਾਂ 'ਚ ਰੱਖ ਲਈ। ਤੇ ਜਦੋਂ ਅਦਾਲਤ 'ਚ ਪੇਸ਼ ਕਰਨ ਦੀ ਵਾਰੀ ਆਈ ਤੇ ਪੁਲਿਸ ਨੇ ਜੀ ਕਾਗਜ਼ ਰੱਖ ਕੇ ਕਿਹਾ ਕਿ ਜਨਾਬ 586 ਉਹਦੇ ਵਿੱਚੋਂ ਕੁਆਂਟਲ ਤਾਂ ਜੀ ਚੂਹੇ ਖਾ ਗਏ, ਸਾਰੀ ਭੰਗ ਬਚਿਆ ਨਹੀਂ ਜੀ ਕੋਈ। ਜਿਹੜੇ ਬਚਿਆ ਮਾੜੀ ਮੁੱਟੀ ਜੀ ਉਹ ਗਿੱਲੀ ਹੈ ਜੀ, ਉਹ ਲਿਆਉਣ ਜੋਗੀ ਨਹੀਂ ਜੀ। ਅੱਛਾ, ਕਹਿੰਦੇ ਜੀ ਉਹਨੂੰ ਪਾਣੀ ਪੂਣੀ ਲੱਗ ਗਿਆ ਜੀ, ਮੀਂਹ ਪੈ ਗਿਆ ਸੀ ਜੀ, ਤੇ ਉਹ ਮੀਂਹ ਪੈ ਕੇ ਬੋਰੀਆਂ ਗਿੱਲੀਆਂ ਹੋ ਗਈਆਂ ਜੀ। ਉਹ ਤੋਂ ਬਾਅਦ ਜੀ ਉਹ ਪਤਾ ਲੱਗ ਗਿਆ ਜੀ, ਮੁਸਕ ਫੈਲ ਗਈ ਜੀ, ਚੂਹੇ ਸਾਰੇ ਉਹਨੂੰ ਖਾ ਗਏ। ਤੇ ਫਿਰ ਜੱਜ ਸਾਹਿਬ ਕਹਿੰਦੇ ਕਿ ਉਹ ਚੂਹੇ ਚਾਹੇ ਫਿਰ ਖਤਮ ਕੀਤੇ ਜਾਂ ਨਹੀਂ, ਫੜੇ ਕੁਛ। ਹਾਂਜੀ, ਜੱਜ ਸਾਹਿਬ ਨੂੰ ਪਤਾ ਕਿ ਉਹਨਾਂ 'ਚ ਕੁਝ ਚੂਹੇ ਤਾਂ ਇੱਥੇ ਖੜੇ ਨੇ ਮੇਰੇ ਸਾਹਮਣੇ ਜਿਨ੍ਹਾਂ ਨੇ ਖਾਦੇ ਨੇ, ਚੂਹੇ ਵਰਦੀ ਧਾਰੀ ਵੀ। ਸੋ ਉਹਨਾਂ ਨੂੰ ਉਹ ਕਹਿੰਦੇ ਮੈਨੂੰ ਪਤਾ। ਸੋ ਇਸ ਲਈ ਇਹ ਅਜੇ ਵੀ ਭਾਰਤ ਪੁਲਿਸ ਆਪਣਾ ਢੰਗ ਤਰੀਕਾ ਨਹੀਂ ਬਦਲ ਰਹੀ ਜੀ। ਸਾਨੂੰ ਪਤਾ ਹੈ ਕਿ ਮਤਲਬ ਕਿ ਇੱਥੇ ਕਿਵੇਂ ਕੱਚੀ ਸ਼ਰਾਬ ਫੜ ਲਈ ਜੀ, ਅਸੀਂ ਦੇਸੀ ਸ਼ਰਾਬ ਫੜ ਲਈ ਜੀ, ਅਸੀਂ ਲਾਹਣ ਫੜ ਲਿਆ ਜੀ, ਅਸੀਂ ਆ ਬੋਤਲਾਂ ਫੜ ਲਈਆਂ ਜੀ, ਅਸੀਂ ਇੰਨਾ ਸਮਾਨ ਫੜ ਲਿਆ ਜੀ। ਉਹਦੇ ਵਿੱਚੋਂ ਕਿਵੇਂ ਖੁਰਦ ਹੁੰਦਾ। ਕਹਿੰਦੇ ਕਿ ਇੱਕ ਬੰਦੇ ਕੋਲੋਂ ਮਤਲਬ ਕਿ ਫੀਮ ਫੜੀ ਗਈ ਤੇ ਉਹਨੂੰ ਅਦਾਲਤ 'ਚ ਪੇਸ਼ ਕੀਤਾ ਤੇ ਉੱਥੇ ਅਦਾਲਤ 'ਚ ਉਹਨੂੰ ਕਹਿੰਦੇ ਵੀ ਇਹਦੇ ਕੋਲੋਂ ਜੀ 20 ਗ੍ਰਾਮ ਫੀਮ ਬਰਾਮਦ ਹੋਈ ਹੈ। ਉਹ ਕਹਿੰਦਾ ਝੂਠ ਬੋਲਦੇ ਜੀ 20 ਕਿਲੋ ਸੀ, ਕਿਉਂਕਿ ਉਹ ਕਹਿੰਦਾ ਮੈਨੂੰ ਤਾਂ ਸਜ਼ਾ ਉਨੀ ਹੋਣੀ ਹੈ ਚਾਹੇ 20 ਗ੍ਰਾਮ ਹੋਵੇ ਚਾਹੇ 20 ਕਿਲੋ ਹੋਵੇ। ਹੁਣ ਪਤਾ ਨਹੀਂ ਅਗਲੇ ਨੇ ਝੂਠ ਬੋਲਿਆ ਕਿ ਸੱਚ ਬੋਲਿਆ, ਪਰ ਲੋਕਾਂ ਨੂੰ ਸੱਚ ਲੱਗਿਆ ਕਿ ਹਾਂ ਬਾਈ ਬਾਕੀ ਪੁਲਿਸ ਨੇ ਖਪਾ ਲਈ ਹੋਣੀ ਜੀ। ਸੋ ਇਸ ਲਈ ਜਿਹੜੀ ਇਹ ਅਕਸ ਬਣ ਚੁੱਕਿਆ ਪੁਲਿਸ ਦਾ, ਉਹ ਅਕਸ ਨੂੰ ਤੋੜਨ ਦੀ ਕੋਸ਼ਿਸ਼ ਨਹੀਂ ਕਰਦੀਆਂ ਤੇਰਾ ਮਤਲਬ। ਜਦੋਂ ਪਤਾ ਹੈ, ਮੈਂ ਕਹਿੰਦਾ ਜੇ ਚੂਹੇ ਖਾ ਵੀ ਗਏ, ਸਵਾਲ ਇਹ ਹੈ ਕਿ ਜੱਦੀ ਬਰਾਮਦ ਕੀਤੀ ਤੁਸੀਂ ਮੁੜ ਕੇ ਦੇਖਿਓ ਨਹੀਂ, ਤੁਹਾਨੂੰ ਘਟਦੀ ਵੱਧਦੀ ਦਿਖਦੀਆਂ ਨਹੀਂ। ਹੁਣ ਤਾਂ ਇੰਨੇ ਜੰਤਰ ਆ ਗਏ ਪ੍ਰਵੀਨ ਜੀ ਕਿ ਤੁਸੀਂ ਘਰੇ ਉਹ ਜੰਤਰ ਪਲੱਗ 'ਚ ਲਾ ਕੇ ਰੱਖ ਦੋ, ਛਿਪਕਲੀ ਤੇ ਚੂਹਾ ਨੇੜੇ ਤੱਕ ਨਹੀਂ ਆਉਂਦਾ। ਤੇ ਜੇ ਚਾਰਜ ਨਾਲ ਹੀ ਪਲੱਗ ਲੱਗਿਆ ਤਾਂ ਇੱਕੋ ਜੰਤਰ ਲਈ ਪਲੱਗ ਨਹੀਂ ਲੱਗ ਸਕਦਾ। ਬਿਲਕੁਲ ਸਹੀ ਹੈ ਕਿ ਇੰਨੀ ਟੈਕਨੋਲੋਜੀ ਆ ਗਈ ਕਿ ਲਾਈਟ ਜਗਦੀ ਰੱਖਦੇ ਹੋ ਜੀ ਤਾਂ ਵੀ, ਪਰ ਆ ਤਾਂ ਇੰਨਾ ਕਿ ਉਹ ਡੱਬੀ ਆਉਂਦੀ ਹੈ ਜਿੰਨਾ ਕੋ ਉਹ ਮੱਛਰਾਂ ਵਾਲੀ ਨਹੀਂ ਹੁੰਦੀ ਪਲੱਗਾਂ 'ਚ ਲੱਗਦੀਆਂ ਆਪਣੇ, ਉਨੀ ਕੁ ਡੱਬੀ ਲੱਗਦੀ ਹੈ, ਉਹਦੇ ਨਾਲ ਛਿਪਕਲੀ ਤੇ ਚੂਹਾ ਨੇੜੇ ਨਹੀਂ ਆਉਂਦਾ। ਠੀਕ ਹੈ, ਤੇ ਫਿਰ ਉਹ ਲਵਾ ਲੈਂਦੇ। ਤੇ ਜਾਂ ਫਿਰ ਮਤਲਬ ਕਿ ਕਿਹਨੇ ਖਾਧੀ ਹੈ ਜਾਂਚ ਦਾ ਵਿਸ਼ਾ। ਹੁਣ ਕੀ ਅਦਾਲਤ ਇਸ ਮਸਲੇ ਤੱਕ ਜਾਊਗੀ ਕਿ ਭਾਈ ਜਿਨ੍ਹਾਂ ਨੇ ਗੋਦਾਮ 'ਚ ਰੱਖੀ ਸੀ ਉਹਨਾਂ ਤੇ ਕਾਰਵਾਈ ਹੋਵੇ। ਪ੍ਰਵੀਨ ਜੀ, ਜੇ ਚੂਹੇ ਦਾਰੂ ਪੀਂਦੇ ਨੇ ਤਾਂ ਟੱਲੀ ਹੋ ਕੇ ਫਿਰਦੇ ਤਾਂ ਦਿਖਦੇ, ਜੇ ਭੰਗ ਖਾ ਕੇ ਤਾਂ ਭੰਗ ਦਾ ਨਸ਼ਾ ਚੜਿਆ ਤਾਂ ਹੁੰਦਾ, ਕਿਤੇ ਬਾਹਰ ਆ ਕੇ ਢੋਲਕੀਆਂ ਛਾਣੇ ਵਜਾਉਂਦੇ ਤਾਂ ਦਿਖਦੇ, ਗੋਦਾਮ 'ਚੋਂ ਨਿਕਲ ਕੇ ਪੁਲਿਸ ਥਾਣੇ 'ਚ ਨੱਚਦੇ ਤਾਂ ਦਿਖਦੇ ਉਹ ਚੂਹੇ। ਸੋ ਇਸ ਲਈ ਇਹ ਕਾਗਜ਼ਾਂ ਦੇ ਵਿੱਚ ਜਿਹੜਾ ਕੁਝ ਪਾਇਆ ਜਾ ਰਿਹਾ, ਇਹ ਇੱਕ ਘਟਨਾ ਸਾਹਮਣੇ ਆ ਗਈ। ਇਹਦੇ ਹਵਾਲੇ ਨਾਲ ਕਿੰਨੇ ਮਾਮਲੇ ਖੋਲ ਕੇ ਦੇਖੋਗੇ, ਬਹੁਤ ਮਾਮਲੇ ਨਿਕਲਣਗੇ। ਪੁਲਿਸ ਆਪਣੀਆਂ ਨਲਾਇਕੀਆਂ ਨੂੰ, ਆਪਣੀਆਂ ਨਾਕਾਮੀਆਂ ਨੂੰ ਜਾਂ ਸ਼ਾਤਰਨਾ ਤਰੀਕੇ ਨਾਲ, ਆਪਣੀ ਜੇਬ ਗਰਮ ਦੇ ਤਰੀਕਿਆਂ ਨੂੰ ਇਸ ਤਰੀਕੇ ਨਾਲ ਵਰਤਦੀ ਰਹੀ ਹੈ। ਔਰ ਅਦਾਲਤ 'ਚ ਫਿਰ ਜਾ ਕੇ ਉਹ ਦਸਤਾਵੇਜ਼ ਰੱਖਦੀ ਹੈ ਤੇ ਜੱਜ ਸਾਹਿਬ, ਅਦਾਲਤਾਂ ਨੂੰ ਸਾਰਾ ਕੁਝ ਪਤਾ ਹੈ, ਪਰ ਉਹ ਕਾਗਜ਼ਾਂ ਤੋਂ ਬਾਹਰ ਜਾ ਕੇ ਕਾਰਵਾਈ ਕਈ ਵਾਰ ਨਹੀਂ ਕਰ ਪਾਉਂਦੇ। ਇਸ ਲਈ ਟਿੱਪਣੀਆਂ ਬਹੁਤ ਅਹਿਮ ਹੁੰਦੀਆਂ। ਇਸੇ ਲਈ ਆਹ ਟਿੱਪਣੀ ਬਹੁਤ ਅਹਿਮ ਹੈ ਕਿ ਫਿਰ ਚੂਹੇ ਫੜੇ, ਚੂਹੇ ਤੇ ਕੋਈ ਕਾਰਵਾਈ ਕੀਤੀ ਕਿ ਨਹੀਂ। ਹਾਂ, ਕੁਛ ਦੇਖੋ, ਜਿਹੜੀ ਅਦਾਲਤ ਹੈ, ਜੱਜ ਸਾਹਿਬ ਕੁਰਸੀ ਦੇ ਜਿਹੜੇ ਬੈਠੇ ਸ਼ਰਮਾ ਜੀ, ਉਹ ਗਾਲ ਤਾਂ ਕਿਸੇ ਨੂੰ ਕੱਢ ਨਹੀਂ ਸਕਦੇ, ਉਹ ਇੱਕ ਸਟਾਇਰ ਕਰ ਸਕਦੇ ਨੇ, ਤੰਜ਼ ਕਰ ਸਕਦੇ ਨੇ। ਇਹ ਸਾਡੀ ਇੱਕ ਵਿਵਸਥਾ ਦੀ ਇੱਕ ਵੰਨਗੀ ਹੈ ਸ਼ਰਮਾ ਜੀ, ਜਿਹਦੇ ਵਿੱਚ ਚੀਜ਼ਾਂ ਖਪਾ ਕੇ ਤੇ ਬਾਅਦ ਦੇ ਵਿੱਚ ਇਸ ਤਰ੍ਹਾਂ ਨਾਂ ਲਿਆ ਜਾਂਦਾ। ਸਭ ਨੂੰ ਪਤਾ ਕਿ ਹੋ ਕੀ ਰਿਹਾ। ਜੇ ਕਿਸੇ ਦੇ ਇਹਨਾਂ ਪੁਲਿਸੀਆਂ ਦੇ ਘਰੇ ਕਣਕ ਵੀ ਹੋਣੀ ਹੈ, ਬੋਰੀਆਂ 4-5-5,
ਜਦੋਂ ਉਹਨਾਂ ਨੂੰ ਮਾੜੀ ਜਿਹੀ ਸਿਉਂਕ ਲੱਗਦੀ ਹੈ ਨਾ, ਜਾਂ ਮਾੜਾ ਜਿਹਾ ਸੁਰਸਰੀ ਜਾਂ ਚੂਹਾ, ਤੇ ਨਾਲ ਦੀ ਨਾਲ ਕੋਈ ਨਾ ਕੋਈ ਹੱਲ ਕਰ ਲੈਂਦੇ ਆ। ਹਾਂ ਪਰ ਇੱਥੇ ਟਨਾਂ ਦੇ ਟਨ ਭੰਗ ਖਪਾਤੀ ਹੂੰ ਆ, ਤੇ ਉਹਨਾਂ ਚੂਹਿਆਂ ਦਾ ਹੱਲ ਕਰਨ ਵਾਲਾ ਕੋਈ ਹੈ ਨਹੀਂ। ਜਾਂ ਇਹ ਬਿਲਕੁਲ ਕਹਿ ਲਓ ਕਿ ਕੁਛ ਵਰਦੀਧਾਰੀ ਚੂਹੇ ਨੇ ਜਿਹੜੇ ਸਿਸਟਮ ਨੂੰ ਲੱਗੇ ਹੋਏ ਨੇ, ਤੇ ਉਹ ਛਕਾ-ਛਕਾਈ ਕਰ ਰਹੇ ਨੇ। ਉਹਨਾਂ ਨੇ ਬਿਲਕੁਲ ਟਣਾ ਕੀ ਭਾਵੇਂ ਕਿੰਨੇ ਹੀ ਕਰੋੜਾਂ ਟਨ ਹੋਣ, ਉਹਨਾਂ ਨੇ ਉਹ ਵੀ ਰੋਲ ਦੇਣੇ ਆ। ਸੋ ਸ਼ਰਮਾ ਜੀ, ਬਹੁਤ-ਬਹੁਤ ਧੰਨਵਾਦ ਇਹਨਾਂ ਖਾਸ ਜਾਣਕਾਰੀਆਂ ਲਈ। ਬਹੁਤ ਸ਼ੁਕਰੀਆ ਪ੍ਰਵੀਨ। ਜੀ, ਸੋ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ। ਕਈ ਅਹਿਮ ਖਬਰਾਂ ਨੂੰ ਲੈ ਕੇ ਆਪਾਂ ਦੀਪਕ ਸ਼ਰਮਾ ਚਨਾਰਥਲ ਜੀ ਨਾਲ ਗੱਲਬਾਤ ਕੀਤੀ ਹੈ। ਉਹਨਾਂ ਨੇ ਆਪਣੀਆਂ ਟਿੱਪਣੀਆਂ ਕੀਤੀਆਂ ਨੇ ਇਹਨਾਂ ਅਹਿਮ ਖਬਰਾਂ ਤੇ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।